हाँ बई बच्चा की लैਣਾ आया कहता जी मैं ਤੁਹਾਨੂੰ ਗੁਰੂ ਧਾਰਨ ਆਇਆ ਕਹਿੰਦਾ ਕੀ ਗੁਰੂ ਧਾਰਨ ਕੀ ਮਤਲਬ ਇਹ ਕੀ ਗੱਲ ਹੋਈ? ਇਹ ਕੀ ਗੱਲ ਹੋਈ ਕਹਿੰਦਾ ਉਹ ਕਵਰ ਪਿਆ ਤੇ ਉੱਤੇ ਇੰਦਰਜੀਤ ਹਸਨਪੁਰੀ ਦਾ ਨਾਂ ਤੇ ਦੇਵ ਕਹਿੰਦਾ ਮੇਰਾ ਖਿਆਲ ਆਇਆ ਯਾਰ ਵੀ ਮੈਂ ਵੀ ਗੀਤ ਲਿਖਾਂ ਤੇ ਮੇਰਾ ਵੀ ਐ ਕਵਰਾਂ ਤੇ ਨਾਂ ਹੋਇਆ ਕਰੇ ਤੇ ਪਰ ਉਹਨਾਂ ਨੇ ਟਾਲਤਾ ਇੰਦਰਜੀਤ ਹਸਨਪੁਰੀ ਉਹ ਜਦੋਂ ਗੀਤ ਰਿਕਾਰਡ ਕਰਾ ਕੇ ਆ ਗਿਆ ਤੇ ਹੁਣ 5-6 ਮਹੀਨੇ ਲੱਗ ਜਾਂਦੇ ਸੀ ਤੇ ਦੇਵ ਨੂੰ ਯਕੀਨ ਨਾ ਆਵੇ ਹਰੇਕ ਮਹੀਨੇ ਵੇਟ ਕਰੇ ਯਾਰ ਵੀ ਮੇਰੇ ਰਿਕਾਰਡ ਆਏ ਕਿ ਨਹੀਂ ਆਏ ਤੇ ਇਹ ਦੋਨੇ ਪੇ ਖਾਂਦੇ ਪੀਂਦੇ ਸੀ ਇੱਕ ਦਿਨ ਕਹਿੰਦਾ ਉਹ ਸ਼ਰਮਿਆ ਕਹਿੰਦਾ ਰਿਕਾਰਡ ਰਿਕੂਡ ਕਰਾ ਕੇ ਵੀ ਆਇਆ ਕਿ ਨਹੀਂ ਆਇਆ ਲੁਧਿਆਣੇ ਮੁੜਿਆ ਕਹਿੰਦਾ ਮੈਂ ਚਾਹ ਵਿੱਚ ਹੀ ਛੱਡ ਕੇ ਤੇ ਵਿਆਹ ਵਾਲੇ ਘਰੇ ਜਾ ਵੜਿਆ ਤੇ ਉਹਨੂੰ ਜੋ ਜਿਹੜਾ ਸਪੀਕਰ ਵਾਲਾ ਸੀ ਉਹਨੂੰ ਕਹਿੰਦਾ ਵੀ ਮੈਨੂੰ ਆ ਤਵੇ ਦਾ ਕਵਰ ਚਾਹੀਦਾ ਹੈ ਉਹ ਕਹਿੰਦਾ ਵੀ ਤੂੰ ਕੀ ਕਰਨਾ ਕਹਿੰਦਾ ਇਹ ਲਿਖਿਆ ਮੇਰਾ ਆਵੇ ਨਾਮ ਮੇਰਾ ਆਵੇ ਦਾ ਲਿਖਿਆ ਉਹਨੂੰ ਵੀ ਰੇਡੀਓ ਵਾਲੇ ਨੂੰ ਹੀ ਪਤਾ ਸੀਗਾ ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਪੰਜਾਬੀ ਰੇਡੀਓ USA ਦੇ ਵੈਬ ਚੈਨਲਸ ਦੇ ਉੱਤੇ ਹਾਰਦਿਕ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਅੱਜ ਦੀ ਇਸ ਵਿਸ਼ੇਸ਼ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਾਬਾ ਬੋੜ ਜੋ ਬੀਤੇ ਦਿਨੀ ਸਵਰਗਵਾਸ ਕਰਕੇ ਆਪਾਂ ਨੂੰ ਵਿਚਾਲੇ ਹੀ ਛੱਡ ਕੇ ਚਲੇ ਗਏ ਉਹਨਾਂ ਦੀ ਦੇਣ ਪੰਜਾਬੀ ਮਿਊਜ਼ਿਕ ਇੰਡਸਟਰੀ ਕਦੀ ਨਹੀਂ ਦੇ ਸਕਦਾ ਇੱਕ ਅਜਿਹਾ ਖਾਲੀ ਥਾਂ ਰਹਿ ਗਿਆ ਜਿਸ ਨੂੰ ਕਦੇ ਵੀ ਪੂਰਿਆ ਨਹੀਂ ਕੀਤਾ ਜਾ ਸਕੇਗਾ ਮੇਰੀ ਮੁਰਾਦ ਸਵਰਗਵਾਸੀ ਦੇਵ ਤਰੀਕੇ ਵਾਲਿਆਂ ਤੋਂ ਹੈ ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਅੱਜ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਮਿਊਜ਼ਿਕ ਇੰਡਸਟਰੀ ਦੇ ਸਫ਼ਰ ਬਾਰੇ ਗੱਲਬਾਤ ਕਰਨ ਦੇ ਲਈ ਪੰਜਾਬੀ ਰੇਡੀਓ USA ਦੇ ਹੋਸਟ ਜਗਤਾਰ ਗਿੱਲ ਜੀ ਆਪਣੇ ਨਾਲ ਜੁੜ ਚੁੱਕੇ ਨੇ ਜਗਤਾਰ ਗਿੱਲ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਦੱਸਿਆ ਇਹਨਾਂ ਨੇ ਦੇਵ ਤਰੀਕਿਆਂ ਵਾਲੇ ਸਾਨੂੰ ਬੇਵਕਤੀ ਚਲੇ ਗਏ ਉਹਨਾਂ ਦੇ ਜਾਣ ਦਾ ਬੜਾ ਦੁੱਖ ਹੋਇਆ ਸਾਰੇ ਪੰਜਾਬੀ ਜਗਤ ਨੂੰ ਸਾਰੇ ਗਾਇਕੀ ਜਗਤ ਨੂੰ ਬੜਾ ਹੀ ਦੁੱਖ ਹੋਇਆ ਇਹੋ ਜਿਹੀ ਹਰ ਨਿੱਤ ਨਹੀਂ ਆਉਂਦੀਆਂ ਸੋ ਅੱਜ ਉਹਨਾਂ ਦੇ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਜੀ ਸੋ ਜਗਤਾਰ ਗਿੱਲ ਜੀ ਆਪਾਂ ਸ਼ੁਰੂਆਤ ਤੋਂ ਇਹ ਗੱਲ ਕਰਦੇ ਜਾਂਦੇ ਹਾਂ ਵੀ ਕੋਈ ਵੀ ਗਾਇਕ ਹੋਵੇ ਕੋਈ ਵੀ ਹਿੱਟ ਆ ਫੇਮਸ ਬੰਦਾ ਆ ਉਸ ਦੇ ਲਈ ਇੱਕ ਬੁਨਿਆਦ ਹੁੰਦੀ ਆ ਇੱਕ ਨੀਂਹ ਹੁੰਦੀ ਆ ਸੋ ਜਿਹੜਾ ਲਿਖਿਆ ਜਾਣਾ ਹੁੰਦਾ ਕਲਮ ਦੀ ਜਿਹੜੀ ਤਾਕਤ ਆ ਉਸ ਨੂੰ ਆਪਾਂ ਸਾਰੇ ਜਾਣੇ ਜਾਣਦੇ ਆ ਸੋ ਜਿਸਨੇ ਵੀ ਚੰਗਾ ਗਾਇਆ ਹੈ ਉਹ ਹਮੇਸ਼ਾ ਹਿੱਟ ਹੋਇਆ ਹੈ ਤੇ ਚੰਗਾ ਉਹੀ ਗਾਉਂਦਾ ਹੈ ਜਿਹਨੂੰ ਚੰਗਾ ਲਿਖਣ ਵਾਲਾ ਦਿੰਦਾ ਆ ਸੋ ਦੇਵ ਤਰੀਕੇ ਵਾਲਿਆਂ ਦਾ ਇੱਕ ਅਜਿਹਾ ਨਾਮ ਸੀਗਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਹਮੇਸ਼ਾ ਹੀ ਮਿਆਰੀ ਵਧੀਆ ਚੰਗੀ ਜਿਹੜੀ ਆ ਉਹਨਾਂ ਨੇ ਪੰਜਾਬ ਦੀ ਪੰਜਾਬੀਅਤ ਦੀ ਜਿਹੜੀ ਆ ਉਹ ਗੱਲ ਕੀਤੀ ਆ ਸੋ ਉਹ ਆਪਾਂ ਨੂੰ ਇਸ ਦੁਨੀਆ ਦੇ ਵਿੱਚੋਂ ਉਹ ਰੁਖਸਤ ਹੋ ਗਏ ਨੇ ਉਹ ਆਪਾਂ ਨੂੰ ਛੱਡ ਤੁਰੇ ਨੇ ਪਰ ਉਹਨਾਂ ਦੇ ਕਰਕੇ ਬਹੁਤ ਸਾਰੇ ਜਿਹੜੇ ਗਾਇਕ ਆ ਉਹਨਾਂ ਦਾ ਨਾਮ ਜਿਹੜਾ ਉਹ ਬਣਿਆ ਆ ਅਤੇ ਅੱਜ ਜੇ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਪੁਰਾਣੇ ਜਿਹੜੇ ਗੀਤਕਾਰ ਆ ਗਾਇਕ ਆ ਉਹਨਾਂ ਦੇ ਬਾਰੇ ਬਹੁਤ ਪਿਛੋਕੜ ਬਾਰੇ ਜਾਣਦੇ ਹੋ ਆਪਣੇ ਪੰਜਾਬੀ ਰੇਡੀਓ USA ਦੇ ਉੱਤੇ ਵਿਸ਼ੇਸ਼ ਪ੍ਰੋਗਰਾਮ ਵੀ ਤੁਸੀਂ ਇਸ ਦੇ ਬਾਰੇ ਜਿਹੜਾ ਉਹ ਕਰਦੇ ਹੋ ਸੋ ਤੁਸੀਂ ਜੇ ਦੱਸੋ ਵੀ ਦੇਵ ਤਰੀਕੇ ਵਾਲਿਆਂ ਦੀ ਸ਼ੁਰੂਆਤ ਜਿਹੜੀ ਆ ਪੰਜਾਬੀ ਜਿਹੜੀ ਇਸ ਗੀਤਕਾਰੀ ਦੇ ਵਿੱਚ ਕਿੱਦਾਂ ਹੋਈ ਸੀਗੀ ਠੀਕ ਹੈ ਰਾਜ ਜੀ ਗੱਲ ਸਾਰੇ ਸਰੋਤਿਆਂ ਦੇ ਸਨਮੁਖ ਹੋ ਕੇ ਆਪਾਂ ਕਰਦੇ ਹਾਂ ਦੇਵ ਤਰੀਕਾਂ ਵਾਲੇ ਸ਼ੁਰੂ ਦੇ ਵਿੱਚ ਉਹ ਕੋਈ ਉਹਨਾਂ ਦਾ ਵਿਚਾਰ ਨਹੀਂ ਸੀ ਕਿ ਪੰਜਾਬੀ ਗਾਇਕੀ ਵੱਲ ਜਾਣ ਦਾ ਉਹ ਇੱਕ ਲੇਖਕ ਸੀ ਉਹਨਾਂ ਨੇ 4-5 ਕਿਤਾਬਾਂ ਲਿਖੀਆਂ ਪਹਿਲਾਂ ਜੀ ਤੇ ਉਸ ਤੋਂ ਵੀ ਆਪਾਂ ਪਿੱਛੇ ਜਾਈਏ ਜਦੋਂ ਬਚਪਨ ਦੇ ਵਿੱਚ ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਉਹਨਾਂ ਦੇ ਅਧਿਆਪਕ ਸੀ ਹਰੀ ਸਿੰਘ ਦਿਲਬਰ ਉਹ ਆਪਣਾ ਨਾਮ ਦਿਲਬਰ ਲਿਖਦੇ ਸੀਗੇ ਠੀਕ ਹੈ ਉਹਨਾਂ ਦੀਆਂ ਰਚਨਾਵਾਂ ਰਸਾਲਿਆਂ ਦੇ ਵਿੱਚ ਛਪਦੇ ਸੀ ਤੇ ਉਹਨਾਂ ਨੂੰ ਵੇਖ ਕੇ ਜਦੋਂ 5ਵੀਂ 6ਵੀਂ ਸੀ ਕਹਿੰਦੇ ਮਾਸਟਰ ਜੀ ਤੁਸੀਂ ਲਿਖ ਸਕਦੇ ਮੇਰਾ ਵੀ ਜੀ ਕਰਦਾ ਲਿਖਣ ਨੂੰ ਉਹ ਕਹਿੰਦੇ ਤੂੰ ਵੀ ਲਿਖ ਲਿਆ ਕਰ ਉਹਨਾਂ ਨੂੰ ਲਿਖ ਕੇ ਵਿਖਾਉਣ ਲੱਗ ਗਏ ਉਹ ਜਦੋਂ ਵੇਖਿਆ ਤੇ ਉਹਨਾਂ ਨੇ ਸਾਫ਼ ਕੱਟ ਕੇ ਤੇਰਾ ਵਧੀਆ ਬਣਾ ਦੇਣਾ ਵੀ ਇਸ ਤਰ੍ਹਾਂ ਲਿਖ ਇਸ ਤਰ੍ਹਾਂ ਲਿਖ ਲਿਖਦੇ ਪਹਿਲੀ ਜਿਹੜੀ ਕੋਈ ਬਾਲ ਉਪਦੇਸ਼ ਜੀ ਸੀ ਤੇ ਉਹਦੇ ਵਿੱਚ ਇਹਨਾਂ ਦੀ ਛਪਦੇ ਸੀ ਤੇ ਕਹਿੰਦੇ ਜੀ ਮੇਰਾ ਵੀ ਤੁਸੀਂ ਛਪਾ ਦਿਓ ਉਹਨਾਂ ਦੇ ਵੀ ਛਪ ਗਿਆ ਚਲੋ ਉੱਥੋਂ ਬਚਪਨ ਤੋਂ ਲਿਖਣਾ ਸ਼ੁਰੂ ਕਰਤਾ ਤੇ 4 ਕਿਤਾਬਾਂ ਲਿਖਤੀਆਂ ਬਾਅਦ ਦੇ ਵਿੱਚ ਮਨ 'ਚ ਆਇਆ ਵੀ ਮੈਂ ਕਿਉਂ ਨਹੀਂ ਦੁਗਾਣੇ ਜਾਂ ਇਕੱਲੇ ਸੋਲੋ ਗੀਤ ਲਿਖਾਂ ਇਹ ਪੰਜਾਬੀ ਗਾਇਕੀ ਦੇ ਵਿੱਚ ਪੰਜਾਬੀ ਲੇਖਣ ਦੇ ਵਿੱਚ ਇੱਕ ਪਰੰਪਰਾ ਹੈ ਵੀ ਉਹ ਕਿਸੇ ਨਾ ਕਿਸੇ ਨੂੰ ਗੁਰੂ ਧਾਰਦੇ ਆਪਣੇ ਕਹਿੰਦੇ ਗੁਰੂ ਬਿਨਾਂ ਗਿਆਨ ਨਹੀਂ ਜੀ ਗੁਰੂ ਬਿਨਾਂ ਕੱਤ ਨਹੀਂ ਉਹ ਗੁਰੂ ਧਾਰਨ ਗਏ ਇੰਦਰਜੀਤ ਹਸਨਪੁਰੀ ਨੂੰ ਠੀਕ ਹੈ ਜੀ ਉਹਨਾਂ ਦੀ ਪੇਂਟਿੰਗ ਦੀ ਛਾਪ ਸੀ ਲੁਧਿਆਣੇ ਤੇ ਜਾ ਕੇ ਜਦੋਂ ਦੱਸਿਆ ਤੇ ਉਹ ਥੋੜਾ ਬਿਜੀ ਸੀਗੇ ਹਾਂ ਬਈ ਬੱਚਾ ਕੀ ਲੈਣਾ ਆਇਆ ਕਹਿੰਦਾ ਜੀ ਮੈਂ ਤੁਹਾਨੂੰ ਗੁਰੂ ਧਾਰਨ ਆਇਆ ਕਹਿੰਦਾ ਕੀ ਗੁਰੂ ਧਾਰਨ ਕੀ ਮਤਲਬ ਇਹ ਕੀ ਗੱਲ ਹੋਈ ਕਹਿੰਦਾ ਮੈਂ ਜੀ
ਪੰਜਾਬੀ ਗੀਤ ਲਿਖਣੇ ਚਾਹੁੰਦਾ ਹੈ, ਉਹਨੇ ਘੰਟਾ ਸਾਰਾ ਬੁਆਈ ਰੱਖਿਆ ਤੇ ਇਹ ਉਹਦੇ ਆਪਦੇ ਹੋਏ ਗੀਤਾਂ ਦੇ ਕਵਰ ਪਏ ਸੀ ਉੱਥੇ ਸਟੂਡੀਓ ਦੇ ਵਿੱਚ। ਉਹਦੇ ਚ ਹਸਨਪੁਰੀ ਦੇ ਹਸਾਨ ਉਹ ਪਹਿਲਾ ਗੀਤ ਸੀ ਸਾਧੂ ਹੁੰਦੇ ਰੱਬ ਵਰਗੇ ਤੇ ਘੁੰਡ ਕੱਢ ਕੇ ਖੈਰ ਨਾ ਪਾਈਏ, ਉਹ ਕਵਰ ਪਿਆ ਤੇ ਉੱਤੇ ਇੰਦਰਜੀਤ ਹਸਨਪੁਰੀ ਦਾ ਨਾਂ। ਤੇ ਦੇਵ ਕਹਿੰਦਾ ਮੇਰਾ ਖਿਆਲ ਆਇਆ ਯਾਰ ਵੀ ਮੈਂ ਵੀ ਗੀਤ ਲਿਖਾਂ ਤੇ ਮੇਰਾ ਵੀ ਕਵਰਾਂ ਤੇ ਨਾ ਹੋਇਆ ਕਰੇ, ਤੇ ਪਰ ਉਹਨਾਂ ਨੇ ਟਾਲਤਾ ਇੰਦਰਜੀਤ ਹਸਨਪੁਰੀ ਨੇ। ਅੱਛਾ ਜੀ। ਹਾਂਜੀ, ਕਹਿੰਦਾ ਫੇਰ ਆ ਜਾਓ ਵੀ ਅੱਜ ਮੈਂ ਬੀਜੇ ਆ ਕੇ ਘਰੇ, ਤੇ ਕਹਿੰਦਾ ਯਾਰ ਮੈਂ ਇਹਦੇ ਤੇ ਮੈਨੂੰ ਟਾਲ ਦਿੱਤਾ। ਕਹਿੰਦਾ ਗੁਰੂ ਬਾਝ ਧਾਰਦੇ ਤੇ ਆਪਾਂ ਲਿਖਦੇ ਆ, ਲਿਖਣਾ ਸ਼ੁਰੂ ਕਰ ਲਈ ਗੁਰੂ ਬਾਝ ਧਾਰਨਾਂਗੇ, ਬਾਝ ਧਾਰ ਵੀ ਲਿਆ ਮੈਂ ਤੁਹਾਨੂੰ ਵੀ ਦੱਸਦਾ ਨਾ। ਚਲੋ ਗੁਰੂ ਧਾਰਨ ਤੋਂ ਪਹਿਲਾਂ ਤੇ ਇਹ ਉਹਨਾਂ ਦਿਨਾਂ 'ਚ HMV ਕੰਪਨੀ ਲੁਧਿਆਣੇ ਆਡੀਸ਼ਨ ਲੈਣ ਵਾਲੀ ਲੋਕਲ ਬੰਦੇ ਜਿਹੜੇ ਸਿੰਗਰ ਸੀ ਉਹਨੂੰ ਲੈ ਕੇ, ਤੇ ਕੁਦਰਤੀ ਦੇਵਥਰੇਕਾ ਵਾਲੇ ਪਿੰਡ ਦਾ ਪ੍ਰੇਮ ਕੁਮਾਰ ਸ਼ਰਮਾ ਆਡੀਸ਼ਨ ਸਿਲੈਕਟ ਹੋ ਗਿਆ, ਇਹਨਾਂ ਦੇ ਪਿੰਡ ਦਾ ਹੀ ਸੀਗਾ। ਠੀਕ ਹੈ ਜੀ। ਉਹਨਾਂ ਨੇ ਆ ਕੇ ਜਦੋਂ ਘਰੇ ਗੱਲ ਕੀਤੀ ਤੇ ਇੱਕ ਹੋਰ ਮਾਸਟਰ ਸੀ ਇਹਨਾਂ ਦੇ ਪਿੰਡ ਦੇ ਦੇਵ ਤੋਂ ਸੀਨੀਅਰ, ਉਹਨਾਂ ਦਾ ਨਾਮ ਸੀ ਦੇਵ ਰਾਜ ਸ਼ੇਖ ਜਨਾ ਜੀ। ਉਹ ਪ੍ਰੇਮ ਕੁਮਾਰ ਸ਼ਰਮੇ ਨੇ ਉਹਨੂੰ ਕਿਹਾ ਦੇਵ ਜੀ, ਕਹਿੰਦਾ ਵੀ ਮੈਨੂੰ ਇੰਦਰਜੀਤ ਹਸਨਪੁਰੀ ਕੋਲੇ ਮੈਂ ਲੈਣ ਗਿਆ, ਸੱਚ ਉਹ ਵੀ ਇੰਦਰਜੀਤ ਕੋਲੇ ਲੈਣ ਗਿਆ ਤੇ ਉਹਨੇ ਦਿੱਤੇ ਨਹੀਂ ਮੇਰੇ ਕੋਲੇ, ਹਲੇ ਲਿਖੇ ਹੈ ਨਹੀਂ। ਉਹ ਕਹਿੰਦੇ ਚੱਲ ਆਪਾਂ ਦੇਵ ਕੋਲ ਚੱਲਦੇ। ਦੇਵ ਕਹਿੰਦਾ ਯਾਰ ਮੈਂ ਕਰਦਾ, ਕਹਿੰਦਾ ਉਹਦੇ ਲਿਖਿਆ ਵੇ ਸਾਧੂ ਹੁੰਦੇ ਰੱਬ ਵਰਗੇ ਘੁੰਡ ਕੱਢ ਕੇ ਖੈਰ ਨਾ ਪਾਈਏ, ਕਹਿੰਦਾ ਅਸੀਂ ਤੁਕਾ ਜੋੜ। ਉਹ ਕਹਿੰਦਾ ਮੈਂ ਇੱਕੋ ਰਾਤ ਦੇ ਵਿੱਚ 4 ਗੀਤ ਲਿਖਤੇ। ਅੱਛਾ ਜੀ। 4 ਗੀਤ ਲਿਖ ਕੇ ਤੇ ਪ੍ਰੇਮ ਕੁਮਾਰ ਸ਼ਰਮਾ ਨੂੰ ਦੇਤੇ। ਪ੍ਰੇਮ ਕੁਮਾਰ ਸ਼ਰਮਾ ਲੈ ਕੇ HMV ਚਲਿਆ ਗਿਆ ਰਿਕਾਰਡਿੰਗ ਦੇ ਲਈ, ਰਿਕਾਰਡਿੰਗ ਵਾਸਤੇ ਹੈ ਜੀ। ਤੇ ਭਾਬੀ ਤੇਰੀ ਧੌਣ ਦੇ ਉੱਤੇ ਨੀ ਗੁੱਤ ਮੇਲ ਦੀ ਨਾਗ ਬਣ ਕਾਲਾ, ਤੇ ਦੂਜੇ ਪਾਸੇ ਸੀ ਹੌਲੀ ਹੌਲੀ ਨੱਚ ਕੁੜੀਏ ਤੇਰੀ ਗੁੱਤ ਗਿੱਟਿਆਂ ਦੇ ਵਿੱਚ ਵੱਜਦੀ। ਉਹ ਜਦੋਂ ਗੀਤ ਰਿਕਾਰਡ ਕਰਾ ਕੇ ਆ ਗਿਆ ਤੇ ਹੁਣ 5-6 ਮਹੀਨੇ ਲੱਗ ਜਾਂਦੇ ਸੀ, ਤੇ ਦੇਵ ਨੂੰ ਯਕੀਨ ਨਾ ਆਵੇ, ਹਰੇਕ ਮਹੀਨੇ ਵੇਟ ਕਰੇ ਯਾਰ ਵੀ ਮੇਰੇ ਰਿਕਾਰਡ ਆਏ ਕਿ ਨਹੀਂ ਆਏ ਤੇ ਇਹ ਦੋਨੇ ਪੇ ਖਾਂਦੇ ਪੀਂਦੇ ਸੀ। ਇੱਕ ਦਿਨ ਕਹਿੰਦਾ ਉਹ ਸ਼ਰਮਿਆ, ਕਹਿੰਦਾ ਰਿਕਾਰਡ ਕਰਾ ਕੇ ਵੀ ਆਇਆ ਕਿ ਨਹੀਂ ਆਇਆ, ਲੁਧਿਆਣੇ ਮੁੜਿਆ ਆ। ਉਹ ਕਹਿੰਦਾ ਨਹੀਂ ਜੀ ਨੇ ਕਰਾ ਕੇ ਆਏ। ਤੇ ਥੋੜੇ ਜਿਹੇ ਮਹੀਨੇ ਕੇ ਬਾਅਦ ਹੀ ਇਹ ਟੀਚਰ ਸੀਗਾ, ਦੇਵ ਟੀਚਰ ਬਣ ਗਿਆ ਸੀ ਬਾਅਦ ਦੇ ਵਿੱਚ JBT ਕਰਕੇ। ਸਕੂਲੋਂ ਪੜ੍ਹਾ ਕੇ ਆਇਆ ਤੇ ਮਾਤਾ ਚਾਹ ਧਰੀ ਜਾਂਦੀ, ਤੇ ਉਦੋਂ ਨੂੰ ਕਿਤੇ ਗਵਾਂਢੀ ਦੇ ਵਿਆਹ ਸੀ, ਸਪੀਕਰ ਲੱਗ ਗਿਆ। ਇਹ ਗੀਤ ਚੱਲ ਪਿਆ ਤੇਰੀ ਗੁੱਤ ਗਿੱਟਿਆਂ ਦੇ ਵਿੱਚ ਵੱਜਦੀ, ਸ਼ਰਮੇ ਵਾਲਾ ਗੀਤ ਚੱਲ ਪਿਆ। ਤੇ ਕਹਿੰਦਾ ਮੈਂ ਚਾਹ ਵਿੱਚ ਹੀ ਛੱਡ ਕੇ ਤੇ ਵਿਆਹ ਵਾਲੇ ਘਰੇ ਜਾ ਵੜਿਆ, ਤੇ ਉਹਨੂੰ ਜੋ ਜਿਹੜਾ ਸਪੀਕਰ ਵਾਲਾ ਸੀ ਉਹਨੂੰ ਕਹਿੰਦਾ ਵੀ ਮੈਨੂੰ ਆ ਤਵੇ ਦਾ ਕਵਰ ਚਾਹੀਦਾ ਹੈ। ਉਹ ਕਹਿੰਦਾ ਵੀ ਤੂੰ ਕੀ ਕਰਨਾ, ਕਹਿੰਦਾ ਇਹ ਲਿਖਿਆ ਮੇਰਾ ਆਵੇ ਨਾਮ ਮੇਰਾ ਆਵੇਦਾ ਲਿਖਿਆ। ਉਹਨੂੰ ਵੀ ਰੇਡੀਓ ਵਾਲੇ ਨੂੰ ਵੀ ਪਤਾ ਸੀਗਾ। ਜਦੋਂ ਕਵਰ ਲੈ ਕੇ ਆ ਕੇ ਘਰੇ ਬਜ਼ੁਰਗਾਂ ਨੂੰ ਵਿਖਾਇਆ ਤੇ ਬਜ਼ੁਰਗਾਂ ਨੇ ਸ਼ਾਬਾਸ਼ੀ ਦਿੱਤੀ, ਤੇ ਬਸ ਉੱਥੋਂ ਫਿਰ ਸੋਲੋ ਗੀਤਾਂ ਦਾ ਸ਼ੁਰੂ ਹੋ ਗਿਆ ਕੰਮ ਇਹਦਾ। ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਜਗਤਾਰ ਜੀ ਵੀ ਬੰਦਾ ਇੱਕ ਗੁਰੂ ਧਾਰਨ ਗਿਆ, ਉਹ ਕਹਿੰਦਾ ਵੀ ਤੂੰ ਅਟਕੇ ਆਈ, ਤੇ ਉਹਨੇ ਚਿਰ ਨੂੰ ਬੰਦਾ ਪਿੱਛੋਂ ਉਹਦੇ ਗੀਤ ਵੀ ਜਿਹੜੇ ਉਹ ਆ ਗਏ। ਬਾਅਦ ਦੇ ਵਿੱਚ ਹੀ ਸ਼ਾਰਟਕਟ ਦੱਸਦੇ ਗੁਰੂ ਵੀ ਧਾਰ ਲਿਆ। ਗੁਰਦੇਵ ਸਿੰਘ ਮਾਨ ਸੀ ਉਹਨਾਂ ਦੇ ਚ ਲੋਕ ਸੰਪਰਕ ਵਿਭਾਗ ਦੇ ਵਿੱਚ ਕੰਮ ਕਰਦੇ ਸੀ। ਠੀਕ ਹੈ ਜੀ। ਉਹਨਾਂ ਦੇ ਅੰਡਰ ਹਰਚਰਨ ਗਰੇਵਾਲ, ਕਰਨੈਲ ਗਿੱਲ, ਦੀਦਾਰ ਸੰਧੂ ਹੁਣੀ, ਕਰਮਜੀਤ ਧੂਰੀ ਉਹਨਾਂ ਦੇ ਅੰਡਰ ਕੰਮ ਕਰਦੇ ਸੀਗੇ। ਕਰਨੈਲ ਗਿੱਲ ਬਹੁਤ ਗੂੜਾ ਯਾਰ ਦੋਸਤ ਸੀ ਦੇਵਥਰੇਕਾ ਵਾਲੇ ਦੇ ਪਹਿਲੇ ਦਿਨੋਂ ਹੀ, ਬਾਅਦ ਚ ਉਹਨੇ ਬਹੁਤ ਗਾਣੇ ਗਾਏ ਇਹਦੇ। ਕਰਨੈਲ ਨੂੰ ਕਹਿੰਦਾ ਯਾਰ ਗੁਰੂ ਧਾਰਨਾ ਹੈ, ਤੇ ਉਹ ਕਹਿੰਦਾ ਵੀ ਇੰਨੀ ਤਰੀਕ ਨੂੰ ਲੁਧਿਆਣੇ ਆਉਣਾ ਤੇ ਤੁਸੀਂ ਉੱਥੇ ਆ ਜਾਓ। ਉੱਥੇ ਜਾ ਕੇ ਗੁਰਦੇਵ ਮਾਨ ਨੂੰ ਗੱਲ ਦੱਸੀ, ਉੱਥੋਂ ਪੱਗ ਲਿਆਏ, 2 ਬੋਤਲਾਂ ਲਿਆਏ, ਪੈਗ ਕੋਈ ਬਣਾ ਕੇ ਤੇ ਗੁਰੂ ਵੀ ਧਾਰ ਲਿਆ। ਉਸ ਪਾਸੇ ਚੱਲ ਪਿਆ ਕੰਮ ਉਧਰਲੇ ਪਾਸੇ। ਹਾਂਜੀ। ਸੋ ਦੇਖੋ ਵੀ ਕਿਸ ਤਰੀਕੇ ਦੇ ਨਾਲ ਦੇਵਥਰੇਕੇ ਵਾਲਿਆਂ ਦਾ ਸ਼ੁਰੂਆਤ, ਇੱਕ ਟੀਚਰ ਵੀ ਬਣ ਗਏ, ਉਹ ਸਾਰਾ ਕੁਝ ਵੀ ਹੋ ਗਏ, ਨਾਲ ਗੀਤ ਵੀ ਜਿਹੜੇ ਉਹਨਾਂ ਨੇ ਲਿਖਣੇ ਜਿਹੜੇ ਸ਼ੁਰੂ ਕਰ ਦਿੱਤੇ। ਗੀਤ ਵੀ ਅਜਿਹੇ ਲਿਖੇ ਜਗਤਾਰ ਜੀ ਵੀ ਅੱਜ ਇੱਕ ਕਿੰਨੀ ਸਰਲ ਜੀ ਗੱਲ ਆ, ਆਪਾਂ ਅਕਸਰ ਬੈਠੇ ਬੈਠੇ ਕਹਿ ਦਿੰਦੇ ਮਾਂ ਹੁੰਦੀ ਏ ਮਾਂ ਹੁੰਦੀ ਮਾਂ। ਦੇਖੋ ਕਿੱਡੀ ਇੱਕ ਸਰਲ ਜੀ ਗੱਲ ਆ, ਤੇ ਅੱਜ ਤੱਕ ਦੁਨੀਆ ਦੀ ਦਿਲ ਦੇ ਵਿੱਚ ਟੁੰਬਦੀ। ਉਹੋ ਜਿਹਾ ਗੀਤ ਲਿਖਿਆ ਹੀ ਨਹੀਂ ਗਿਆ, ਔਰ ਕਿਉਂਕਿ ਗਾਉਣ ਵਾਲਾ ਵੀ ਪੂਰਨ ਸੀਗਾ, ਇਹ ਵੀ ਲਿਖਣ ਵਾਲਾ ਵੀ ਪੂਰਨ ਸੀ। ਸੋ ਇੰਨੀਆਂ ਕਲੀਆਂ, ਇੰਨੇ ਜਾਣਿਆਂ ਦਾ ਇਹਨਾਂ ਨੇ ਜਿਹੜਾ ਆ ਉਹ ਕਰੀਅਰ ਬਣਾਇਆ। ਜੇ ਜਗਤਾਰ ਜੀ ਤੁਸੀਂ ਥੋੜਾ ਬਹੁਤਾ ਦੱਸ ਸਕਦੇ ਆ ਵੀ ਇਹਨਾਂ ਦੇ ਗੀਤ ਕਿੰਨਾ ਨੇ ਗਾਏ ਹੈਗੇ ਆ? ਗਾਉਣ ਵਾਲੇ ਤਾਂ ਬੇਰਹਲ ਘੱਟੋ ਘੱਟ 60-65 ਜਾਣੇ ਹੋਣੇ ਆ। ਮੈਂ ਤੁਹਾਨੂੰ ਮੁੱਢੋਂ ਦੱਸ ਦੇਣਾ ਵੀ ਪਹਿਲਾਂ ਤਾਂ ਇਹ ਪ੍ਰੇਮ ਕੁਮਾਰ ਸ਼ਰਮੇ ਤੋਂ ਲਾ ਲਓ, ਸਭ ਤੋਂ ਵੱਧ ਇਹਨਾਂ ਦੇ ਦੋਸਤ ਕਰਨੈਲ ਗਿੱਲ ਨੇ। ਉਹ ਵੀ ਆਉਣ ਵਾਲੇ ਟਾਈਮਾਂ ਦੇ ਵਿੱਚ ਆਪਾਂ ਪ੍ਰੋਗਰਾਮ ਸੁਣਾਵਾਂਗੇ ਤੁਹਾਨੂੰ ਜੀ। ਕਰਨੈਲ ਗਿੱਲ ਤੋਂ ਬਾਅਦ ਕਰਮਜੀਤ ਧੂਰੀ ਨੇ ਗਾਏ ਇਹਨਾਂ ਦੇ ਗੀਤ ਬਹੁਤ ਸਾਰੇ ਜੀ। ਨਰਿੰਦਰ ਬੀਬਾ ਉਹਨਾਂ ਦੇ ਸਾਰੇ ਭਰਾਵਾਂ ਨੇ, ਫਕੀਰ ਸਿੰਘ ਫਕੀਰ, ਰਣਬੀਰ ਰਾਣਾ, ਉਹਨੇ ਸਾਰੇ ਗਰੁੱਪ ਨੇ ਗਾਏ ਗਾਣੇ ਇਹਨਾਂ ਦੇ। ਤੇ ਉਦੋਂ ਬਾਅਦ ਜਿਸ ਤਰ੍ਹਾਂ ਇਸ ਤੋਂ ਬਹੁਤ ਹੋਰ ਰਮੇਸ਼ ਰੰਗੀਲੇ ਹੁਣੀ, ਜਾਨੀ 60-65 ਬੰਦਿਆਂ ਨੇ ਗਾਇਆ। ਉਸ ਟਾਈਮ ਦੇ ਉੱਤੇ ਜਿਹੜਾ ਵੀ ਸਿੰਗਰ ਸੀ ਉਹਨਾਂ ਨੇ ਇਹਨਾਂ ਦਾ ਗੀਤ ਗਾਇਆ, ਕੋਈ ਹੋਊ ਜਿਹਨੇ ਇਹਦਾ ਗੀਤ ਨਾ ਗਾਇਆ ਹੋਵੇ। ਅੱਛਾ, ਹੁਣ ਤੁਸੀਂ ਮੁਹੰਮਦ ਸਦੀਕ ਦੀ ਆਪਾਂ ਵਿੱਚ ਗੱਲ ਕਰ ਲੈਂਦੇ, ਗੱਲ ਆਪਾਂ ਦੇਵ ਤੇ ਹੀ ਲੈ ਕੇ ਆਉਣੀ ਹੈ। ਮੁਹੰਮਦ ਸਦੀਕ ਦਾ ਪਹਿਲਾ ਗੀਤ ਜਿਹੜਾ ਸੀ ਉਹ ਦੇਵਥਰੇਕਾ ਨੇ ਲਿਖਿਆ ਹੋਇਆ ਸੀ। ਅੱਛਾ ਜੀ, ਕਿਹੜਾ ਸੀਗਾ? ਉਹ ਸੀਗਾ ਮੈਂ 25 ਪਿੰਡਾਂ ਦਾ ਪਟਵਾਰੀ ਨੀ ਖੰਘ ਕੇ ਨਾ ਲੰਘ ਗੋਰੀਏ। ਉਹ ਰਜਿੰਦਰ ਸਵਰਨਲਤਾ ਦੇ ਨਾਲ ਰਿਕਾਰਡ ਹੋਇਆ ਸੀਗਾ, ਡਿਊਟ ਗੀਤ ਸੀਗਾ। ਤੇ ਉਹ ਕਹਿੰਦੀ ਵੀ ਮੇਰੀ ਮਾਂ ਭਰਮਾਂ ਦੀ ਮਾਰੀ ਤੇ ਖੰਘ ਕੇ ਨਾ ਲੰਘ ਵੈਰੀਏ, ਕੁਛ ਇਸ ਤਰ੍ਹਾਂ ਦੀ ਵਰਡ ਹੈਗਾ ਮੇਰੇ ਕੋਲ ਰਿਕਾਰਡ। ਉਹ ਠੀਕ ਹੈ। ਉਹ ਦੇਖੋ ਸਦੀਕ ਦੀ ਸ਼ੁਰੂਆਤ ਦੇਵਥਰੇਕਾ ਵਾਲੇ ਦੇ ਰਿਕਾਰਡ ਤੋਂ ਹੋਈ, ਲੇਕਿਨ ਮੁੜ ਕੇ ਸਦੀਕ ਨੇ ਦੇਵ ਦਾ ਕੋਈ ਰਿਕਾਰਡ ਨਹੀਂ ਗਾਇਆ। ਅੱਛਾ। ਇਸੇ ਤਰ੍ਹਾਂ ਹੀ ਮਾਨਕ ਦੀ ਸ਼ੁਰੂਆਤ, ਆਪਾਂ ਮਾਨਕ ਦੀ ਗੱਲ ਵੀ ਵਿੱਚੇ ਕਰ ਲੈਂਦੇ, ਉਹਦੀ ਸ਼ੁਰੂਆਤ ਮਾਨ ਬਰਾੜਾ ਵਾਲੇ ਦੇ ਗੀਤਾਂ ਤੋਂ ਹੋਈ।
ਬਾਅਦ ਦੇ ਵਿੱਚ ਉਹਨੇ ਮਾਨ ਮਰਾਣਾ ਵਾਲੇ ਦਾ ਕੋਈ ਨਹੀਂ ਗਾਇਆ, ਉਹਨਾਂ ਨੇ ਇਹਨਾਂ ਦੇ ਨਾਲ ਪੱਕੀ ਹੋ ਗਈ। ਉਹ ਗੱਲ ਇਸ ਤਰ੍ਹਾਂ ਹੋਈ ਸੀ, ਉਹ ਹਰਚੰਦ ਗਰੇਵਾਲ ਰਿਕਾਰਡਿੰਗ ਕਰਨ ਗਿਆ ਸੀ, ਰਿਕਾਰਡਿੰਗ ਕਰਨ ਗਏ ਤੇ ਉਦੋਂ ਲਾਈਵ ਰਿਕਾਰਡਿੰਗ ਹੁੰਦੀ ਸੀ ਜੀ ਜੀ, ਸ਼ਾਮ ਜੀ ਹੋਈ ਤੇ ਉਹ ਤੇ ਜਿਹੜਾ ਸੰਤਰਾਮ ਵਿੱਚ ਸੀ ਪੈਗ ਪੁਗ ਲਾਉਣ ਚਲੇ ਗਏ ਤੇ ਉਹਨਾਂ ਨੂੰ ਕਹਿੰਦੇ ਤੁਸੀਂ ਪ੍ਰੈਕਟਿਸ ਕਰ ਲਓ। ਮਾਨਕ ਉਹਨਾਂ ਦੇ ਨਾਲ ਗਾਉਂਦਾ ਹੁੰਦਾ ਸੀਗਾ, ਉਹਨਾਂ ਪੰਜਾਬੀ 'ਚ ਕਹਿ ਕੇ ਹਿੰਦੀਆਂ ਨੂੰ ਸਮਝ ਲਿਆ, ਉਹ ਸੀਮਾ ਦੇ ਨਾਲ 2 ਰਿਕਾਰਡ ਕਰਾਤੇ। 12ਵੀਂ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆ ਖੰਡ ਦੀ ਪੁੜੀ ਵੀ ਜੀਜਾ, ਅੱਖੀਆਂ ਨਾ ਵਾਰਵੇ ਮੈਂ ਕੱਲ ਦੀ ਕੁੜੀ। ਕੱਲ ਦੀ, ਅੱਛਾ। ਸੋ ਮਾਨਕ ਨੂੰ ਇਦਾਂ ਮਿਲ ਗਿਆ, ਮਾਨਕ ਨੂੰ ਇਦਾਂ ਮਿਲ ਗਿਆ, ਚਿੱਟੀਆਂ ਦੰਦਾਂ ਤੇ ਪੈ ਗਏ ਬਰੇਤੇ, ਡੂੰਘੇ ਪੈ ਗਏ ਘਾਸੇ ਨਾਲ, ਲੌਂ ਕਰਾ ਮਿੱਤਰਾ ਮਛਲੀ ਪਾਉਣਗੇ ਮਾਪੇ। ਉਹਦੇ ਨਾਲ ਸੁਰਿੰਦਰ ਸੀਮਾ ਦੇ ਨਾਲ ਮਾਨਕ ਦਾ ਰਿਕਾਰਡ ਕੁਦਰਤੀ ਹੋ ਗਿਆ। ਉਹਦੀ ਸ਼ੁਰੂਆਤ ਹੋਈ ਦੇਵ ਮਾਨ ਮਰਾਣਾ ਵਾਲੇ ਤੋਂ, ਉਹਨੇ ਉਹਦਾ ਨਹੀਂ ਗਾਇਆ, ਆਪੋਜ਼ਿਟ ਗਾਇਆ, ਸਦੀਕ ਮਰਾਣਾ ਇਹਨਾਂ ਲੱਗ ਗਿਆ ਵੀ ਬਣ ਕੇ। ਸੋ ਇੱਕ ਜਗਤਾਰ ਜੀ ਇਹ ਵੀ ਆਪਾਂ ਦੇਖਦੇ ਹਾਂ ਵੀ ਦੇਵ ਤਰੀਕੇ ਵਾਲਿਆਂ ਦੇ ਕੋਲ ਉਸ ਟਾਈਮ ਦੇ ਉੱਤੇ 2 ਹੀ ਚੋਇਸਾਂ ਸੀਗੀਆਂ ਜ਼ਿਆਦਾ ਜਿਹੜੇ ਸਿੰਗਰ ਦੇ ਤੌਰ ਤੇ, ਜਾਂ ਸ਼ਿੰਦੇ ਹੋਣੀ ਸੀਗੇ ਉਸ ਟਾਈਮ ਦੇ ਉੱਤੇ, ਜਾਂ ਮਾਨਕ। ਉਹਨਾਂ ਦੀ ਜਿਹੜੀ ਗੂੜੀ ਯਾਰੀ ਆਪਾਂ ਕਹਿ ਸਕਦੇ ਵੀ ਮਾਨਕ ਹੋਣਾ ਦੇ ਨਾਲ ਜਿਹੜੀ ਉਹ ਜ਼ਿਆਦਾ ਪੈ ਗਈ। ਉਹ ਵੀ ਗੱਲ ਇਸ ਤਰ੍ਹਾਂ ਸੀਗੀ, ਗੱਲ ਜਦੋਂ ਦੁਗਾਣੇ ਚੱਲਦੇ ਸੀ, ਦੁਗਾਣਿਆਂ ਤੋਂ ਯੁੱਗ ਚੱਲਿਆ ਤੇ ਮੈਂ ਤੁਹਾਨੂੰ ਦੁਗਾਣਿਆਂ ਦੀ ਮਾੜੀ ਜਿਹੀ ਗੱਲ, ਤੁਹਾਡੀ ਗੱਲ ਜਵਾਬ ਦੇਣ ਤੋਂ ਪਹਿਲਾਂ ਕਰਦਾ। ਜਦੋਂ ਦੁਗਾਣੇ ਇੰਦਰਜੀਤ ਹਸਨਪੁਰੀ ਨੇ ਇਹਨੂੰ ਗੁਰੂ ਨਾਲ ਬਣਿਆ, ਇਹਨੂੰ ਖਿੱਚ ਆ ਗਈ ਤੇ ਬਾਅਦ ਦੇ ਵਿੱਚ ਇਹਨੇ ਕੀ ਕੀਤਾ, ਇੰਦਰਜੀਤ ਹਸਨਪੁਰੀ ਨੇ ਦੁਗਾਣਾ ਲਿਖ ਕੀਤਾ, ਚਾਂਦੀ ਰਾਮ ਨੂੰ ਲੈ ਜਾ ਛੱਲੀਆਂ ਭਰਾ ਲਈ ਦਾਣੇ ਮਿੱਤਰਾ ਦੂਰ ਦਿਆ। ਉਹ ਦੁਗਾਣਾ ਸ਼ੁਰੂ ਹੋ ਗਿਆ ਤੇ ਇਹਨੇ ਉਦੋਂ ਹੀ ਖਿੱਚ ਖਾਦੀ, ਕਹਿੰਦਾ ਵੀ ਮੈਂ ਵੀ ਦੁਗਾਣਾ ਲਿਖਣਾ। ਅੱਛਾ, ਇਹਨੇ ਦੁਗਾਣਾ ਲਿਖਿਆ ਬਹੁਤ ਸੋਹਣਾ, ਪਹਿਲਾ ਗਾਣਾ ਲਿਖ ਕੇ ਦਿੱਤਾ ਵੀ ਚਾਂਦੀ ਰਾਮ ਨੂੰ ਹੀ। ਠੀਕ ਹੈ। ਬੋਤਾ ਬੰਨ ਲੈ ਸਰਬਣਾ ਵੀਰਾ ਵੇ ਮੁੰਨੀਆਂ ਰੰਗੀਲ ਗੱਡੀਆਂ, ਅੱਗੇ ਸੰਧਾਰਾ ਲੈ ਕੇ ਜਾਂਦੇ ਸੀ ਭੈਣਾਂ ਨੂੰ ਵੀਰ ਜੀ ਜੀ, ਤੇ ਉਹ ਬੋਤੇ ਤੇ ਜਾਂਦੇ ਸੀ, ਬੋਤਾ ਬੰਨ ਲੈ ਸਰਬਣਾ ਵੀਰਾ ਵੇ ਮੁੰਨੀਆਂ ਰੰਗੀਲ ਗੱਡੀਆਂ। ਉਹਦਾ ਜਵਾਬ ਹੈ, ਕਹਿੰਦਾ ਮੱਥਾ ਟੇਕਦਾ ਅੰਮਾਂ ਦੀ ਜਾਈਏ ਨਹੀਂ, ਬੋਤਾ ਭੈਣੇ ਫੇਰ ਬੰਨ ਲਓ। ਤੇ ਫਿਰ ਉਦੋਂ ਬਾਅਦ ਤਾਂ ਰੋਟੀ ਹੀਰ ਨੇ ਪਕਾਈ, ਉੱਠ ਖਾ ਮੁੰਡਿਆ, ਉੱਤੋਂ ਆ ਗਿਆ ਦੁਪਹਿਰਾ ਹਲ ਜਾ ਮੁੰਡਿਆ। ਤੇ ਇਹੋ ਜਿਹੇ ਗੀਤ ਹੋਰ ਕਿੰਨੇ ਸਾਰੇ ਗੀਤ ਉਹਨਾਂ ਨੂੰ ਲਿਖ ਕੇ ਦਿੱਤੇ, ਬਹੁਤ ਜ਼ਿਆਦਾ ਦੁਗਾਣੇ ਇੰਨੇ ਜ਼ਿਆਦਾ ਮੁੜ ਕੇ ਦਿੱਤੇ ਨਾ। ਪੈਰੀ ਝਾਂਜਰਾਂ ਗਲੀ ਦੇ ਵਿੱਚ ਗਾਰਾ ਵੀ ਘਰ ਤੇਰਾ ਦੂਰ ਮਿੱਤਰਾ, ਇਹਨਾਂ ਝਾਂਜਰਾਂ ਜਗਾਉਣਾ ਜੱਗ ਸਾਰਾ ਨਹੀਂ, ਹੌਲੀ ਹੌਲੀ ਆ ਜਾ ਬਤਲੋ। ਸੋ ਇਹੋ ਜਿਹੇ ਗੀਤ, ਟਿਕਟਾਂ 2 ਲੈ ਲਈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਉਹ ਚਾਂਦੀ ਰਾਮ ਨੂੰ ਲਿਖ ਕੇ ਦਿੱਤੇ। ਬਰਾਬਰ ਜਦੋਂ ਬਰਾਬਰ ਇੰਦਰਜੀਤ ਹਸਨਪੁਰੀ ਦੇ ਜਾ ਵੜਿਆ ਤੇ ਇੱਕ ਦਿਨ ਇਕੱਠੇ ਹੋਏ, ਇੰਦਰਜੀਤ ਹਸਨਪੁਰੀ ਨੇ ਕੁੱਟ ਕੇ ਜੱਫੀ ਪਾ ਲਈ, ਕਹਿੰਦਾ ਹੁਣ ਤੂੰ ਗੁਰੂ ਧਾਰ ਲਿਆ ਪਰ ਮੈਂ ਤੇਰਾ ਹੁਣ ਵੀ ਗੁਰੂ ਹੀ ਵੀ ਆਇਆ ਤੂੰ ਮਿਲੋ ਮੇਰੇ ਕੋਲ ਸੀ, ਕਹਿੰਦਾ ਮੈਨੂੰ ਵੇਖ ਕੇ ਲੱਗਾ ਗਾਉਣ। ਉਹ ਕਹਿੰਦਾ ਜੀ ਅੱਜ ਵੀ ਤੁਸੀਂ ਵੱਡੇ ਆ ਗੁਰੂ। ਫਿਰ ਬਹੁਤ ਦੋਸਤੀ ਰਹੀ ਇਹਨਾਂ ਦੀ ਇਕੱਠੀ। ਨਹੀਂ ਬਿਲਕੁਲ, ਦੇਖੋ ਹਰਦੇਵ ਦਲਗੀਰ ਤੋਂ ਦੇਵ ਤਰੀਕੇ ਵਾਲਾ ਜਿਹੜਾ ਇਹ ਆਪਣੇ ਨਾਮ ਦੇ ਤੋਂ ਇਸ ਤਰੀਕੇ ਦੇ ਨਾਲ ਇਹ ਵੱਜਦੇ ਰਹੇ, ਜਾਣਦੇ ਰਹੇ। ਸੋ ਜਿਹੜੀ ਤੁਸੀਂ ਸ਼ਿੰਦੇ ਹੋਣ ਵਾਲੀ ਵੀ ਸ਼ਾਇਦ ਤੁਸੀਂ ਗੱਲ ਲੱਗੇ ਗੱਲ ਮੈਂ ਕਰਦੀ, ਪਹਿਲਾਂ ਮੈਂ ਦਲਗੀਰ ਵਾਲੀ ਗੱਲ ਕਰਦਾ, ਸ਼ਿੰਦੇ ਵਾਲੀ ਕਰਦਾ। ਉਹ ਕਹਿੰਦਾ, ਮੈਂ ਸੀ ਪੁੱਛਿਆ ਵੀ ਯਾਰ ਦਲਗੀਰ ਨਾਂ ਰੱਖਿਆ, ਕਹਿੰਦਾ ਦਲਗੀਰ ਦਾ ਮਤਲਬ ਤਾਂ ਹੁੰਦਾ ਵੀ ਸਾਈਡ ਜਾਂ ਦਾਹ ਜਾ। ਉਹ ਕਹਿੰਦਾ ਜਿਹੜਾ ਮੇਰਾ ਟੀਚਰ ਸੀਗਾ ਉਹਦਾ ਨਾਂ ਸੀ ਹਰੀ ਸਿੰਘ ਦਿਲਬਰ। ਹਾਂਜੀ, ਕਹਿੰਦਾ ਮੈਂ ਉਹਨੂੰ ਕਿਹਾ ਜੀ ਮੈਂ ਕੀ ਨਾਂ ਰੱਖਾਂ, ਕਹਿੰਦਾ ਇਹੋ ਜਿਹਾ ਤੂੰ ਰੱਖ ਲੈ, ਤੂੰ ਦਲਗੀਰ ਰੱਖ ਲਾ। ਕਹਿੰਦਾ ਮੈਨੂੰ ਹੁਣ ਪਤਾ ਲੱਗਾ ਦਲਗੀਰ ਦਾ ਮਤਲਬ ਤਾਂ ਸੀਰੀਅਸ ਹੈ ਤੇ ਮੈਂ ਸਾਰੀ ਉਮਰ ਸੀਰੀਅਸ ਹੋਇਆ। ਅੱਛਾ, ਹੁਣ ਗੱਲ ਕਰਦੇ ਆਪਾਂ ਮਾਨਕ ਦੀ। ਜਦੋਂ ਤਵਿਆਂ ਦਾ ਜ਼ਿਆਦਾ ਮਾੜੇ ਲੈਵਲ ਤੇ ਥੱਲੇ ਵਾਲੇ ਲੈਵਲ ਤੇ ਹੋ ਗਏ ਪੰਜਾਬੀ ਦੇ ਤਵੇ, ਉਸ ਟਾਈਮ ਵੀ ਯੁੱਗ ਜਿਹਾ ਆਇਆ ਸੀਗਾ ਤੇ ਪੀਟੀ ਮਾਸਟਰ ਗੁਰਦਿਆਲ ਸਿੰਘ ਸੀ ਇਸੇਵਾਲ ਪਿੰਡ ਦੇ, ਤੇ ਉਹ ਦੇਵ ਤਰੀਕੇ ਨਾਲ ਇਕੱਠੇ ਭਾਉ ਦੇਖਦੇ ਨੇ, ਗੱਲਾਂ ਬਾਤਾਂ ਕਰਦੇ ਆ। ਕਹਿੰਦੇ ਵੀ ਦੇਵ ਯਾਰ ਤੂੰ ਕੋਈ ਸੋਹਣਾ ਲਿਖ ਵੀ, ਹੁਣ ਕਿੱਧਰਲੇ ਪਾਸੇ ਤੁਰ ਪਿਆ ਕੰਮ। ਕਹਿੰਦਾ ਵੀ ਇੱਕ ਮੁੰਡਾ ਨਵਾਂ ਗਾਉਣ ਲੱਗਾ, ਉਹਦੇ 2 ਤਵੇ ਆਏ, ਮਾਨਕ ਦੀਆਂ 2 ਕਲੀਆਂ ਆ ਚੁੱਕੀਆਂ ਸੀ ਪਹਿਲਾਂ। ਠੀਕ ਹੈ। ਇੱਕ ਸਿੱਧੂ ਕਣਕ ਵਾਲੀ ਦੀ ਲਿਖੀ ਸੀ, ਮਾਂ ਮਿਰਜੇ ਦੀ ਬੋਲਦੀ, ਕਹਿੰਦੀ ਬੱਕੀ ਦੇ ਗਲ ਗਾਣ ਕਿੱਥੇ ਨਹੀਂ ਬੱਕੀਏ ਮੇਰਾ ਮਿਰਜਾ ਸ਼ੇਰ ਜਵਾਨ। ਦੂਜੇ ਪਾਸੇ ਗੱਲ ਜੱਬੂ ਮਾਜਰੇ ਵਾਲੀ ਦੀ ਇੱਕ ਸੀਗੀ, ਉਹਦੇ ਦੋਨੇ ਸੀਗੀਆਂ ਕਲੀਆਂ ਤੇ ਉਹ ਆਈਆਂ ਤੇ ਚੱਲੀਆਂ ਨਾ। ਲੇਕਿਨ ਗੁਰਦਿਆਲ ਸਿੰਘ ਮਾਸਟਰ ਨੂੰ ਪਤਾ ਲੱਗ ਗਿਆ ਮੁੰਡੇ ਦੀ ਆਵਾਜ਼ ਬੜੀ। ਦੇਵ ਨੂੰ ਕਹਿੰਦਾ, ਦੇਵ ਕਹਿੰਦਾ ਚੱਲ ਤੈਨੂੰ ਮੈਂ ਇੱਕ ਮੁੰਡਾ ਮਿਲਾਵਾਂ। ਉਹ ਕਹਿੰਦਾ ਮੁੰਡਾ ਮਿਲਾ ਤੇ ਮੈਂ ਨਾ ਕਲੀਆਂ ਲਿਖ ਕੇ ਦਿਉਂ ਇਹੋ ਜਿਹੀਆਂ, ਕਹਿੰਦਾ ਵੀ ਗੱਲਬਾਤ ਹੋ ਜੂ। ਤੇ ਉੱਥੇ ਨਾ ਲੁਧਿਆਣੇ ਢਾਬੇ ਤੇ ਇਕੱਠੇ ਹੋ ਗਏ। ਠੀਕ ਹੈ ਜੀ। ਉਹ ਸੋਮੇ ਦਾ ਢਾਬਾ, ਤੇ ਕਹਿੰਦਾ ਸੋਮੇ ਦੇ ਢਾਬੇ ਤੇ ਬੈਠ ਕੇ ਅਸੀਂ ਸੋਮਰਸ ਪੀਣ ਲੱਗ ਗਏ, ਮਤਲਬ ਵਿਸਕੀ ਪੀਣ ਲੱਗ ਗਏ। ਉੱਥੇ ਕੁਦਰਤੀ ਗਾਣਾ ਚੱਲ ਪਿਆ, ਚੱਲ ਹੁਣ ਗਾਣੇ ਦਾ ਆਪਾਂ ਨਾਂ ਨਹੀਂ ਲੈਂਦੇ, ਚੱਲ ਲੈ ਹੀ ਜੰਨੇ, ਕੋਈ ਗੱਲ ਨਹੀਂ, ਮਿੱਤਰਾਂ ਦੇ ਤਿੱਤਰਾਂ ਨਹੀਂ ਮੈਂ ਤਲੀਆਂ ਤੇ ਚੋਕ ਚਗਾਵਾਂ। ਸਦੀਕ ਸਾਹਿਬ ਦਾ ਗਾਣਾ ਹੈ, ਗਾਣਾ ਬਹੁਤ ਚੱਲਿਆ, ਯੁੱਗ ਦੀ ਗੱਲ ਹੁੰਦੀ ਆ, ਉਸ ਟਾਈਮ ਤੇ ਇਹ ਰਿਵਾਜ ਸੀਗਾ। ਲੇਕਿਨ ਦੇਵ ਕਹਿੰਦੇ ਆਪਾਂ ਹੋਰ ਕਹਿੰਦੇ ਵੀ ਲਿਖ ਕੇ ਦੀ, ਫਿਰ ਉਹਨਾਂ ਨੇ ਕਲੀਆਂ ਲਿਖ ਕੇ ਦਿੱਤੀਆਂ। ਪਹਿਲਾਂ 4 ਕਲੀਆਂ ਆਈਆਂ ਹੁੰਦੀਆਂ। ਅੱਛਾ ਜੀ। ਉਹਦੀ ਦੁੱਲਾ ਪੱਟੀ, ਹੀਰ ਦੀ ਕਲੀ ਤੇ ਇਹੋ ਜਿਹੀਆਂ ਕਲੀਆਂ, ਉਹ 4 ਕਲੀਆਂ ਆਈਆਂ ਤੇ ਲੇਕਿਨ ਉਹ ਬਾਹਲੀਆਂ ਚੱਲੀਆਂ ਨਹੀਂ। ਉਹਦਾ ਕਾਰਨ ਕਿਉਂਕਿ ਕਲੀਆਂ ਦਾ ਹਲੇ ਰਿਵਾਜ ਨਹੀਂ ਸੀ ਪਿਆ। ਉਦੋਂ ਮਗਰੋਂ ਫੇਰ LP ਆਇਆ 5 ਕਲੀਆਂ ਦਾ, ਉਹਦੇ ਚ ਵੀ ਹੀਰ ਦੀ ਕਲੀ ਸੀ, ਰਾਜਾ ਰਸਾਲੂ, ਇਹੋ ਜਿਹੀਆਂ 5-6 ਕਲੀਆਂ ਸੀ। ਤੇ ਉਹ ਜਦੋਂ ਆਈਆਂ ਮਾਰਕੀਟ ਤੇ ਲੋਕਾਂ ਨੂੰ ਮਾੜਾ ਜਿਹਾ ਪਤਾ ਲੱਗਣ ਲੱਗਾ ਯਾਰ ਵੀ ਆਹ ਕੋਈ ਚੀਜ਼ ਨਵੀਂ ਆ ਚੱਲੀ ਆ। ਚਲੋ ਉਦੋਂ ਬਾਅਦ ਇਹਨਾਂ ਨੇ ਹੋਰ ਲਿਖੀਆਂ ਕਲੀਆਂ ਲਿਖੀਆਂ। ਉਦੋਂ ਬਾਅਦ 11 ਕਲੀਆਂ ਆਈਆਂ, ਛੇਤੀ ਕਰ ਸਰਵ ਨੂੰ ਬੱਚਾ ਹਨਾ, ਤੇਰੇ ਟੇਲੇ ਤੋਂ ਸੂਰਤ ਦੀ ਆ ਜੀ। ਹਾਂਜੀ ਹਾਂਜੀ। ਤੇ ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਰਾਜਾ ਰਸਾਲੂ, ਤੇ ਉਹ 11 ਕਲੀਆਂ ਜਦੋਂ ਲਿਖੀਆਂ
ਗਲੀਆਂ ਲਿਖਤੀਆਂ ਤੇ ਉਦੋਂ ਜਦੋਂ ਮਾਰਕੀਟ 'ਚ ਮਸ਼ਹੂਰੀ ਹੋ ਗਈ ਤੇ ਦੋ ਬੰਦੇ ਆ, ਉਹਨਾਂ ਦਾ ਹੁਣ ਮੈਂ ਨਾਂ ਨਹੀਂ ਲੈਣਾ, ਇੱਕ ਤਾਂ ਚਲਿਆ ਗਿਆ, ਇੱਕ ਹੈਗਾ। ਹਾਂ, ਉਹ 12 ਤਵੀਆਂ 11 ਕਲੀਆਂ ਵਾਲਾ ਰਿਕਾਰਡ ਇਕੱਠਾ ਹੋ ਗਿਆ। 12 ਮੈਂ ਤਾਂ ਕਹਿੰਦੇ ਜਿਹੜੀ ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਡਬਲ ਕਰੀ ਜਿਹਦੀ ਹੈ, ਇੱਕ ਪਾਸੇ 5 ਇੱਕ ਪਾਸੇ 6। ਠੀਕ ਹੈ। ਉਹ ਜ਼ਹੀਰ ਅਹਿਮਦ ਸੀ HMV ਦਾ ਮੈਨੇਜਿੰਗ ਡਾਇਰੈਕਟਰ, ਉਹਦੇ ਕੰਨ ਭਰਤੇ ਉਹਨਾਂ ਦੋ ਬੰਦਿਆਂ ਨੇ, ਕਹਿੰਦੇ ਵੀ ਇਹ ਕਲੀਆਂ ਤਾਂ ਚੱਲਣੀਆਂ ਨਹੀਂ ਜਨਾਬ, ਕਹਿੰਦੇ ਵੀ ਕੰਪਨੀ ਨੂੰ ਘਾਟਾ ਪੈ ਜਾਊਗਾ, ਇਹ ਕੀ ਕਰੀ ਜਾਂਦੇ 12 ਦਾ। ਉਹ ਕਹਿੰਦਾ ਫੇਰ ਕੀ ਕਰੀਏ, ਕਹਿੰਦਾ ਇਹਦੇ 3 ਰਿਕਾਰਡ ਬਣਾ ਦਿਓ, 4-4 ਕਰਕੇ। ਉਦੋਂ 6 ਮਹੀਨੇ ਤੋਂ ਪਹਿਲਾਂ ਰਿਕਾਰਡ ਨਹੀਂ ਨਿਕਲਦਾ ਸੀਗਾ, ਟਾਈਮ ਲੱਗਦਾ ਵੀ 1.5 ਸਾਲ ਨਿਕਲ ਜੂ, ਉਦੋਂ ਆਇਆ ਗਿਆ ਹੋ ਜੀ ਚੱਲ ਜੂਗਾ। ਉਹ ਕੰਪਨੀ ਦੇ ਹਿਸਾਬ ਨੂੰ ਡਰਦਾ ਸੀ ਕਿ ਘਾਟਾ ਨਾ ਪੈ ਜਾਏ, ਏਡਾ ਵੱਡਾ ਰਿਸਕ ਵੀ, ਤੇ ਉਹਨੇ 100 ਤਵਾ ਹੀ ਬਣਾਇਆ ਇਕੱਲਾ ਪਹਿਲਾਂ। ਅੱਛਾ, ਇਕੱਲਾ 100 ਤਵਾ, ਤੇ ਉਹਨੂੰ ਨਾ ਸਾਲ 1.5 ਸਾਲ ਰਿਲੀਜ਼ ਨਹੀਂ ਕੀਤਾ, ਰੱਖਿਆ। ਦੇਵ ਦੱਸਦਾ ਵੀ ਚਿੱਠੀ ਪੱਤਰ ਜਾਂਦੇ ਸੀਗੇ, ਲਿਖਦੇ ਸੀਗੇ, ਤੇ ਉਹਨੇ ਚਿੱਠੀ ਪੱਤਰ ਲਿਖਦੇ ਨੇ ਕਹਿਣਾ ਅਭੀ ਰਿਲੀਜ਼ ਕਰਤੇ, ਕੱਲ ਦੇਂਗੇ, ਜਲਦੀ ਕਰ ਦੇਂਗੇ। ਇੱਕ ਦਿਨ ਕਹਿੰਦਾ ਮੈਂ ਤੇ ਮਾਨਕ ਦੋਨੇ ਅੱਕ ਕੇ ਚਲੇ ਗਏ, ਰਾਤ ਨੂੰ ਗੱਡੀ ਫੜੀ, ਅਗਲੇ ਦਿਨ HMV ਦੇ ਦਫ਼ਤਰ ਪਹੁੰਚ ਕੇ ਸੀਗਾ ਵੀ ਸਾਡਾ ਤਵਾ ਰਿਲੀਜ਼ ਕਰੋ, ਜੇ ਨਹੀਂ ਕਰਨਾ ਤੇ ਸਾਡੇ ਕੈਂਸਲ ਕਰ ਦਿਓ, ਅਸੀਂ ਗਾਂ ਤੋਂ ਆਉਣਾ ਨਹੀਂ। ਅੱਛਾ ਜੀ। ਉਹ ਕਹਿੰਦੇ ਵੀ ਕਰ ਦਿੰਦੇ ਆ ਵੀ ਜੇ ਸਾਨੂੰ ਘਾਟਾ ਪੈ ਗਿਆ। ਉਹ ਕਹਿੰਦੇ ਜੇ ਤੁਹਾਨੂੰ ਘਾਟਾ ਪੈ ਜਾਵੇ, ਜਿਹੜੀ ਸਾਨੂੰ ਰਾਇਲਟੀ ਦੇਣੀ ਦੋ ਨੂੰ ਰਾਇਲਟੀ ਨਾ ਦਿਓ। ਉਹ ਕਹਿੰਦਾ ਪੇਪਰ ਸਾਈਨ ਕਰੋ, ਪੇਪਰ ਪ੍ਰਿੰਟ ਕੀਤਾ, ਇਹਨਾਂ ਨੇ ਸਾਈਨ ਕਰਤੇ। ਉਹ ਕਹਿੰਦੇ ਤਵਾ ਜੇ ਰਿਲੀਜ਼ ਕਰੋ, ਤਵਾ ਰਿਲੀਜ਼ ਕਰਾ ਕੇ ਇੱਕ ਤਵਾ ਆਪਦੇ ਕੋਲ ਲਿਆਏ ਨਾਲ, ਤੇ ਬਾਕੀ ਰਿਲੀਜ਼ ਹੋ ਗਏ। ਉਹ ਜਦੋਂ ਮਾਰਕੀਟ 'ਚ ਆਇਆ ਤੇ ਉਹਦਾ ਤਵੇ ਲੱਭਣ ਨਾਲ ਬਸ ਫਿਰ ਉਸ ਤੋਂ ਬਾਅਦ ਮਾਨਕ ਤੇ ਦੇਵ, ਮਾਨਕ ਤੇ ਦੇਵ, ਮਾਨਕ ਤੇ ਦੇਵ, ਅਖੀਰਲੇ ਦਿਨ ਤੱਕ ਮਾਨਕ ਤੇ ਦੇਵ ਚੱਲੀ ਆ। ਐਸੀ ਜੋੜੀ ਹੈ ਉਹ ਜੰਮੀ, ਐਸੀ ਜੋੜੀ ਆਈ। ਹੁਣ ਦੂਜੇ ਜਿੱਥੇ ਛਿੰਦੇ ਦੀ ਗੱਲ ਜਿਹੜੀ ਪੁੱਛੀ ਤੁਸੀਂ, ਛਿੰਦਾ ਇਹਦਾ ਸਕਾ ਸਾਡੂ ਹੈ ਦੇਵ ਦਾ। ਅੱਛਾ ਜੀ। ਸਕਾ ਸਾਡੂ ਹੈ, ਸਾਡੂ ਬਣ ਗਿਆ, ਛਿੰਦੇ ਦੀ ਆਵਾਜ਼ ਵੀ ਸੋਹਣੀ ਹੈ। ਹਾਂ। ਉਹ ਹੁਣ ਮੈਨੂੰ ਕਹਿੰਦਾ ਵੀ ਮੈਨੂੰ ਕਲੀਆਂ ਲਿਖ ਕੇ ਦੇ ਦਿੱਤੀਆਂ, ਉੱਚਾ ਬੁਰਜ ਲਾਹੌਰ ਦਾ ਤੇ ਹੋਰ, ਲੇਕਿਨ ਮਾਨਕ ਵਾਲੀ ਗੱਲ ਬਣੀ ਨਹੀਂ ਕਿ ਛਿੰਦੇ ਦੀ ਆਵਾਜ਼ ਆਪਣੇ ਹਿਸਾਬ ਤੇ ਬਹੁਤ ਸੋਹਣੀ ਹੈ, ਬਹੁਤ ਬੁਲੰਦ ਆਵਾਜ਼ ਹੈ, ਲੇਕਿਨ ਮਾਨਕ ਵਰਗੀ ਨਹੀਂ। ਦੂਜੀ ਛਿੰਦੇ ਦੀ ਕਮੀ ਹੈ ਵੀ ਛਿੰਦੇ ਨੂੰ ਤੂੰ ਵੀ ਨਹੀਂ ਮਾਨਕ ਵਾਂਗੂ ਆਉਂਦੀ, ਮਗਰੋਂ ਹਸਾਰ ਹੋ ਪਈ ਤੇ ਤਿੰਗਲ ਟਿੱਲੇ, ਇਹਦੇ ਹੋਰ ਹਿਸਾਬ ਤਾਂ ਸੀ ਨਾ। ਚਲੋ ਛਿੰਦੇ ਨੂੰ ਵੀ ਦੇ ਤੇ ਗਾਣੇ, ਕਲੀਆਂ ਛਿੰਦੇ ਨੂੰ ਵੀ ਦੇਣ ਲੱਗ ਗਿਆ, ਇਧਰ ਵੀ ਚੱਲੀ ਗਿਆ, ਤੇ ਮਾਨਕ ਦਾ ਪ੍ਰੋਗਰਾਮ ਬਣ ਗਿਆ ਕੈਨੇਡਾ ਆਉਣ ਦਾ। ਠੀਕ ਹੈ ਜੀ। ਇੱਕ ਸੁੱਚਾ ਸੂਰਮਾ ਲਿਖ ਕੇ ਦਿੱਤਾ ਸੀ ਤਵਾ, ਤੇ ਉਹ ਮਾਨਕ ਦੀ ਤਿਆਰੀ ਹੋ ਗਈ ਸੀ, ਪੜ੍ਹਨ ਜਿਲੇ ਗਿਆ ਸੀ। ਉਹ ਜਾਂਦਾ ਹੋਇਆ ਦਿੱਲੀ ਜਾਂਦਾ ਹੋਇਆ ਜ਼ਹੀਰ ਅਹਿਮਦ ਦੇ ਘਰੇ ਰੁਕਣਾ ਸੀ, ਉਹਨੂੰ ਦੱਸ ਗਿਆ, ਕਹਿੰਦਾ ਮੈਂ ਆ ਕੇ ਸੁੱਚਾ ਸੂਰਮਾ ਕਰਾਉਣਾ ਹੈ। ਹਾਂ। ਉਹਨੂੰ ਪਤਾ ਲੱਗ ਗਿਆ ਵੀ ਸੁੱਚਾ ਸੂਰਮਾ ਵੀ ਕੋਈ ਚੀਜ਼ ਆ। ਉਹਨੇ ਦੇਵ ਨੂੰ ਚਿੱਠੀ ਲਿਖੀ, ਕਹਿੰਦਾ ਸੁੱਚਾ ਸੂਰਮਾ, ਉਹ ਕਹਿੰਦਾ ਵੀ ਹਾਂ ਤਿਆਰ ਪਿਆ, ਪਰ ਉਹ ਮਾਨਕ ਦੀ ਆਵਾਜ਼ 'ਚ ਹੈ। ਉਹ ਕਹਿੰਦਾ ਛਿੰਦੇ ਨੂੰ ਲੈ ਕੇ ਆ ਜਾ। ਇਹਨੇ ਸੋਚਿਆ ਇਹਨਾਂ ਗੱਲਬਾਤ, ਛਿੰਦਾ ਤੇ ਦੋਨੇ ਚੜ੍ਹ ਗਏ ਤੇ ਤਿਆਰੀ ਕਰਕੇ ਤੇ ਉੱਥੇ ਉਹ ਕਰਾਇਆ ਹੀ ਜਾ ਕੇ ਰਿਕਾਰਡ ਕਰਾਇਆ। ਜਦੋਂ ਮਾਨਕ ਮੁੜ ਕੇ ਆਇਆ, ਉਹ ਆਉਂਦਾ ਹੋਇਆ ਫਿਰ ਜ਼ਹੀਰ ਅਹਿਮਦ ਕੋਲ ਰੱਖਿਆ। ਉਹ ਕਹਿੰਦਾ ਕਦੋਂ ਡੇਟ, ਉਹ ਕਹਿੰਦਾ ਵੀ ਤਾਂ ਛਿੰਦਾ ਕਰਾ ਗਿਆ। ਲੈ ਉਹ ਕਹਿੰਦਾ ਛਿੰਦਾ ਕਰਾ ਗਿਆ। ਛਿੰਦਾ ਇਹ ਮਾਨਕ ਸਿੱਧਾ ਆ ਕੇ ਦੇਵ ਕੋਲੇ ਘਰੇ, ਕਹਿੰਦਾ ਇਹ ਕੀ ਗੱਲ, ਕਹਿੰਦਾ ਮੈਨੂੰ ਜ਼ਹੀਰ ਅਹਿਮਦ ਨੇ ਪਾਇਆ ਸੀ, ਰਿਕਾਰਡ ਕਰਾਤਾ, ਤੂੰ ਗੁੱਸੇ ਉਹਨਾਂ ਦਾ ਪਰ ਰੋਕ ਦਿੰਨੇ ਆ। ਉਹ ਕਹਿੰਦਾ ਮੈਂ ਤਾਂ ਰਿਕਾਰਡ ਨਹੀਂ ਹੁਣ ਦੇਣਾ ਰਿਲੀਜ਼। ਇਹਨੇ ਚਿੱਠੀ ਫੇਰ ਲਿਖੀ ਜ਼ਹੀਰ ਅਹਿਮਦ ਨੂੰ ਵੀ ਰਿਕਾਰਡ ਰਿਲੀਜ਼ ਨਾ ਕਰੀ, ਇੱਧਰ ਮੇਰਾ ਬੱਚਾ, ਇੱਧਰ ਮੇਰਾ ਸਾਡੂ ਹੈ। ਅੱਛਾ ਜੀ, 6 ਮਹੀਨੇ ਚੱਲਦਾ ਰਿਹਾ ਕੰਮ। ਮਾਨਕ ਦੇਵ ਦੇ ਘਰੇ ਜਾਵੇ, ਦੇਵ ਨੂੰ ਨਾ ਬੁਲਾਵੇ, ਭੈਣ ਜੀ ਹੁਣਾਂ ਨੂੰ ਬੱਚੇ ਨੂੰ ਮਿਲ ਗਿਆ ਜੇ, ਦੇਵ ਉਧਰ ਜਾਵੇ ਤੇ ਉਧਰ ਨਾ ਬੁਲਾਵੇ। 6 ਮਹੀਨੇ ਚੱਲਦਾ ਰਿਹਾ, ਕਿਸੇ ਨੂੰ ਪਤਾ ਲੱਗ ਗਿਆ। ਉਹ ਕਹਿੰਦੇ ਯਾਰ ਇਹਨਾਂ ਦਾ ਰਾਜੀਨਾਮਾ ਕਰਾ ਕੇ ਕਰਾਈਏ, ਹੈ ਨਾ। ਉਹਨਾਂ ਦੋਨਾਂ ਦਾ ਰਾਜੀਨਾਮਾ ਕਰਾ ਕੇ ਉਦੋਂ ਬਾਅਦ ਉਹ ਜਿਹੜਾ ਹੋਇਆ ਰਿਲੀਜ਼ ਰਿਕਾਰਡ, ਉਹਨੇ ਨੇਰੀਆਂ ਲਿਆਤੀਆਂ ਰਿਕਾਰਡ ਦੀਆਂ। ਉਦੋਂ ਮਗਰੋਂ ਦੇਵ ਨੇ ਫਿਰ ਲਿਖ ਕੇ ਦਿੱਤਾ ਭਗਤ ਸਿੰਘ ਦਾ। ਉਹ ਫਿਰ ਮਾਨਕ ਨੇ ਕਰਾਇਆ, ਦਾਤਾ ਤੇ ਭਗਤ ਸੂਰਮਾ। ਹਾਂਜੀ, ਉਹ ਕਰਾਇਆ, ਤੇ ਫਿਰ ਉਹ ਬੱਲੇ ਬੱਲੇ ਫੇਰ ਜਾਨੀ ਦੋਨੇ ਲਗਾਤਾਰ ਵੀ ਇੰਨਾ ਕੁ ਗੁੱਸਾ ਰਿਹਾ ਸੀ ਵਿੱਚ, ਪਰ ਪਰਿਵਾਰਕ ਗੁੱਸਾ, ਚਲੋ ਕੋਈ ਨਹੀਂ, ਚਲੋ ਇੰਨਾ ਕੁ ਚੱਲਦਾ। ਪਰ ਇਹ ਆ ਵੀ ਦੇਖੋ ਦੇਵ ਤਰੀਕੇ ਵਾਲਿਆਂ ਦੇ ਲਿਖੇ ਹੋਏ ਐਡੇ ਜ਼ਬਰਦਸਤ ਗੀਤ, ਇੰਨੀਆਂ ਜ਼ਬਰਦਸਤ ਕਲੀਆਂ, ਇਹ ਇਕੱਲੇ ਕਹੀਏ ਵੀ ਇਕੱਲੇ ਮਾਨਕ ਛਿੰਦੇ ਜਾਂ ਇਹਨਾਂ ਸਿੰਗਰਾਂ ਤੱਕ ਹੀ ਨਹੀਂ, ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਪ੍ਰਸਿੱਧ ਲੋਕ ਗਾਇਕਾਂ ਹੈਗੀਆਂ ਆ, ਉਹਨਾਂ ਨੇ ਵੀ ਗਾਏ ਆ। ਸੁਰਿੰਦਰ ਕੌਰ ਹੁਣੇ, ਮੋਹਣੀ ਨਰੂਲਾ ਨੇ। ਜੀ। ਸੁਰਿੰਦਰ ਕੌਰ ਨੇ ਸਭ ਤੋਂ ਵਧੀਆ ਗੀਤ ਜਿਹੜਾ ਇਹਨਾਂ ਦਾ ਗਾਇਆ, ਆਮ ਹੀ ਆਪਣੇ ਰੇਡੀਓ ਦੇ ਵੱਜਦਾ, ਸਿੰਨੀ ਉੱਠ ਦੇਖ ਨਾਨੇ ਕੌਣ ਪ੍ਰਾਹੁਣਾ ਆਇਆ। ਤੇ ਉਹ ਰਿਕਾਰਡ ਸੁਰਿੰਦਰ ਕੌਰ ਦਾ ਇੰਨਾ ਜ਼ਿਆਦਾ ਚੱਲਦਾ ਸੀ ਰੇਡੀਓ ਸਟੇਸ਼ਨ ਜਲੰਧਰ ਤੇ, ਉਹ ਦੇਵ ਦਾ ਲਿਖਿਆ ਹੋਇਆ। ਅੱਛਾ, ਫੇਰ ਕੀ ਇੱਕ ਹੋਰ ਰਾਜਕਰਨ ਗੱਲ ਹੋਈ, ਹਾਸੇ ਵਾਲੀ ਗੱਲ। ਮਾਨਕ ਪਹਿਲੀਆਂ ਕਲੀਆਂ ਕਰਾ ਰਿਹਾ ਸੀਗਾ, ਤੇਰੇ ਟਿੱਲੇ ਤੋਂ ਸੁਰਦੇ ਦੀ, ਹਨਾ। ਤੇ ਉਹਦੇ ਚ ਕਹਿੰਦੇ ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ, ਤੇਰਾ ਕਿਹੜਾ ਮੁੱਲ ਲੱਗਦਾ। ਉਧਰ ਸਟੂਡੀਓ ਦੇ ਵਿੱਚ ਰਿਕਾਰਡਿੰਗ ਸੁਰਿੰਦਰ ਕੌਰ ਦੀ ਚੱਲ ਰਹੀ ਹੈ, ਤੇ ਇਧਰਲੇ ਪਾਸੇ ਮਾਨਕ ਦੀ ਚੱਲ ਰਹੀ ਹੈ। ਦਿੱਲੀ ਇਕੱਠੇ ਹੋਏ ਆ, ਤੇ ਸੁਰਿੰਦਰ ਕੌਰ ਜਦੋਂ ਬ੍ਰੇਕ ਜਦੋਂ ਕੰਨ ਬਲੇਲ ਪਈ ਵੀ ਇਧਰਲੇ ਪਾਸੇ ਕੌਣ ਹੈ, ਤੇ ਦੇਵ ਨੂੰ ਉਹ ਜਾਣਦੀ ਸੀ। ਦੇਵ ਦੇ ਬਹੁਤ ਸਾਰੇ ਗੀਤ ਉਹਨੇ ਗਾਏ ਹੋਏ ਸੀਗੇ। ਠੀਕ ਹੈ। ਕਹਿੰਦੀ ਦੇਵ ਇਹ ਕੌਣ ਆ ਮੁੰਡਾ, ਉਹ ਮਾਨਕ ਦਾ ਤੁਹਾਨੂੰ ਪਤਾ ਨਹੀਂ ਸੀ। ਉਹ ਕਹਿੰਦਾ ਵੀ ਨਵਾਂ ਮੁੰਡਾ ਲੱਗਾ, ਇਹਨੂੰ ਅਸੀਂ ਪ੍ਰੈਕਟਿਸ ਕਰਾਉਣੇ ਆ, ਤੇ ਇਹਦਾ ਗਾਣਾ ਕਰਾ ਰਹੇ ਆ। ਉਹਨੂੰ ਐਕਚੁਅਲੀ ਸੁਰਿੰਦਰ ਕੌਰ ਨੂੰ ਗਾਣਾ ਜੱਚ ਲੱਗਿਆ ਵੀ ਮੈਂ ਕਰਾਉਣਾ। ਉਹ ਕਹਿੰਦੀ ਸ਼ਾਮ ਨੂੰ ਰੋਟੀ ਮੇਰੇ ਕੋਲ ਖਾਇਓ,
ਇਹ ਜਦੋਂ ਸ਼ਾਮ ਨੂੰ ਗਏ ਤੇ ਦੇਵ ਦੇ ਦੱਸਣ ਮੁਤਾਬਕ ਕਹਿੰਦਾ ਮੈਨੂੰ ਕਹਿੰਦਾ ਮਾਨਕੇ ਦੇ ਤੈਨੂੰ ਸੁਰਿੰਦਰ ਕੌਰ ਨੇ ਸੱਦੇ ਸੀ। ਕਹਿੰਦਾ ਛੱਡ ਏਡੇ ਵੱਡੇ ਕਲਾਕਾਰ ਯਾਰ, ਆਪਾਂ ਸੋਫੀ ਬੰਦੇ ਪੈਗ ਲਾਉਣੇ ਇੱਥੇ ਢਾਬੇ ਤੇ ਰੋਟੀ ਖਾ ਲਾਂਗੇ। ਉਹ ਕਹਿੰਦਾ ਨਹੀਂ ਤੂੰ ਚੱਲ। ਰਕਸ਼ਾ ਕੀਤਾ ਤੇ ਬੋਤਲਾਂ 2 ਲੈ ਲਈਆਂ, ਇੱਕ ਉਹਨੇ ਡੱਬ 'ਚ ਪਾ ਲਈ, ਇੱਕ ਉਹਨੇ ਡੱਬ 'ਚ ਪੀਂਦੇ ਤਾਂ ਸੀਗੇ ਸੁਰਿੰਦਰ ਕੌਰ ਕੋਲੇ ਜਾਵੜੇ। ਉਹ ਕਹਿੰਦੇ ਵੀ ਬੱਚਾ ਗਾਣਾ ਉਹ ਸੁਣਾ ਮੈਨੂੰ ਫਿਰ ਜਿਹੜਾ ਉੱਥੇ ਗਾਉਂਦਾ ਸੀ, ਉੱਥੋਂ ਗਾਇਆ ਸੀਗਾ। ਉਹ ਦੇਵਲੀ ਝਾਕ ਕੇ ਕਹਿੰਦਾ ਬੀਬਾ ਵੀ ਆਵਾਂ ਫਿਰ ਤਾਂ ਅਸੀਂ ਤਾਂ ਪੈਗ ਪੁਗ ਲਾ ਕੇ ਸੁਣਾਵਾਂਗੇ ਜੇ ਤੂੰ ਸੁਣਨਾ ਤਾਂ। ਉਹ ਕਹਿੰਦਾ ਲਓ ਉਹਨੂੰ ਪਾਣੀ ਮੰਗਾਤਾ, ਉੱਥੇ ਬਹਿ ਕੇ ਪੈਗ ਲਾ। ਸੁਰਿੰਦਰ ਕੌਰ ਨੇ 3 ਵਾਰੀ ਗਾਣਾ ਸੁਣਿਆ ਤੇ ਕਹਿੰਦੀ ਦੇਵ ਰੋਟੀ ਤਾਂ ਮਿਲਣੀ ਹੈ, ਗਾਣਾ ਮੈਂ ਰਿਕਾਰਡ ਕਰਾਉਣਾ। ਅੱਛਾ। ਉਹ ਕਹਿੰਦਾ ਵੀ ਅਸੀਂ ਤਾਂ ਰਿਕਾਰਡ ਕਰਾਇਆ ਹੀ ਆ। ਹਾਂ, ਮੈਨੂੰ ਨਹੀਂ ਕਹਿੰਦੀ ਪਤਾ ਵੀ ਇਹ ਮੈਂ ਹੀ ਗਾਉਂ। ਕਹਿੰਦਾ ਬਸ ਬੀਬਾ ਤੂੰ ਬਣਾ ਰੋਟੀ ਤੇ ਮੈਂ ਗਾਣਾ ਤੈਨੂੰ ਲਿਖ ਕੇ ਦੇਣਾ। ਗਾਣੇ ਦੇ ਵਰਡਿੰਗ ਚੇਂਜ ਕਰਤੀ। ਉਹ ਕਹਿੰਦਾ ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ, ਤੇਰਾ ਕਿਹੜਾ ਮੁੱਲ ਲੱਗਦਾ। ਉਹਦੇ ਗਾਣੇ 'ਚ ਲਿਖਤਾ ਟਿੱਲੇ ਵਾਲਿਆ ਮਿਲਾ ਦੇ ਰਾਂਝਾ ਹੀਰ ਨੂੰ, ਤੇਰਾ ਕਿਹੜਾ ਮੁੱਲ ਲੱਗਦਾ। ਉੱਥੇ ਕਹਿੰਦੇ ਜਿੱਥੇ ਜੱਟੀ ਦੇ ਝਨਾ ਚੋਂ ਹਾਸਾ ਡੁੱਲਿਆ ਉੱਥੇ ਰਾਂਝੇ ਦਾ ਕਰਦਾ। ਬਸ ਐ ਕਰਕੇ ਚੇਂਜ। ਉਹ ਦੋਨੇ ਗਾਣੇ ਆਪਣੇ ਇਹਦੇ 'ਚ YouTube ਤੇ ਵੀ ਪਏ। ਮੇਰੇ ਦੋਸਤ ਜਿਹੜੇ ਦੇਖਣੇ ਚਾਹੁੰਦੇ ਮਾਨਕ ਤੇ ਸੁਰਿੰਦਰ ਕੌਰ ਦਾ ਕਾਦੇ, ਉਹ ਬੜਾ ਹੀ ਸੋਹਣਾ ਗਾਣਾ ਹੈ। ਉਹ ਸੁਰਿੰਦਰ ਕੌਰ ਨਾਲ ਇਹਨਾਂ ਦੀ ਯਾਦ ਸੀ, ਬਹੁਤ ਹੀ ਵਧੀਆ ਯਾਦ ਸੀ। ਬਿਲਕੁਲ। ਸੋ ਜਗਤਾਰ ਜੀ, ਆਪਾਂ ਦੇਖਿਆ ਵੀ ਜਦ ਤੱਕ ਕਈ ਵਾਰੀ ਚਲੋ ਇੱਕ ਸੈਡ ਪਾਰਟ ਵੀ ਆ, ਇਹ ਰਿਐਲਿਟੀ ਵੀ ਆ ਦੁਨੀਆ ਦੀ ਇਸ ਤਰੀਕੇ ਦੇ ਨਾਲ। ਆਪਾਂ ਦੇਖਿਆ ਵੀ ਜਦੋਂ ਦੇਵ ਠਰੀਕੇ ਵਾਲਿਆਂ ਦੀ ਪੂਰੀ ਚੜ੍ਹਾਈ ਸੀ, ਹਰ ਇੱਕ ਜਾਣਾ ਆਉਣਾ ਜਾਣਾ ਉਹਨਾਂ ਦੇ ਕੋਲ, ਹਰ ਇੱਕ ਜਾਣਾ ਉਹਨਾਂ ਦੀ ਸ਼ਾਗਿਰਦੀ ਵੀ ਕਰਨਾ ਚਾਹੁੰਦਾ ਹੋਊਗਾ। ਬਿਲਕੁਲ। ਅੱਜ ਬੜੀ ਅਫਸੋਸ ਦੇ ਨਾਲ ਆਪਾਂ ਨੂੰ ਕਹਿਣਾ ਪੈ ਰਿਹਾ ਆ ਵੀ ਅੱਜ ਜਦੋਂ ਉਹਨਾਂ ਦਾ ਦੇਹਾਂਤ ਹੋ ਗਿਆ, ਬਹੁਤ ਘੱਟ ਲੋਕ ਜਿਹੜੇ ਉੱਥੇ ਪਹੁੰਚੇ। ਬੜੇ ਵੱਡੇ ਨਾਮਵਰ ਕਲਾਕਾਰ ਉਹ ਕੰਨ ਨੂੰ ਤਾਂ ਹੱਥ ਲਾ ਲੈਂਦੇ ਆ ਜਦੋਂ ਉਹਨਾਂ ਦਾ ਨਾਮ ਲੈਂਦੇ ਆ, ਤੇ ਪਰ ਜਦੋਂ ਵੇਲਾ ਆਇਆ ਉਦੋਂ ਉਹਨਾਂ ਨੇ ਪੁੱਛਿਆ ਵੀ ਨਹੀਂ। ਦੇਖੋ 5-4 ਕਲਾਕਾਰੀ ਸੀ, ਮੈਂ ਵੀ ਦੇਖਿਆ ਉਹ ਬਾਲੇ ਵੱਡੇ ਨਹੀਂ। ਸੁਰਿੰਦਰ ਸ਼ਿੰਦਾ ਤੇ ਚਲੋ ਉਹਦਾ ਸਾਡੂ ਆ, ਪਾਲੀ ਦੇ ਤਵਾਲੀਆ ਸੀਗਾ, ਸੰਦੀਕ ਸੀਗੇ, ਰਣਜੀਤ ਮਣੀ ਸੋਹਣਾ ਦੋਸਤ ਉਹਨਾਂ ਨਾਲ, ਜੋਧਵੀਰ ਮਾਨਕ ਉਹਨਾਂ ਦਾ ਬੇਟਾ, ਤੇ ਉਹਨਾਂ ਦਾ ਦੋਤਾ ਜਿਹੜਾ ਹੁਣ ਹਸਨ ਮਾਨਕ ਹੈ, ਤੇ ਬਾਪੂ ਜਿਹੜਾ ਕੁੰਡਾ ਢਾਲੀ ਵਾਲਾ। ਹਾਂਜੀ, ਬਸ ਇੰਨੇ ਕੁ ਬੰਦੇ ਹੀ ਸੀਗੇ। ਤੇ ਨਹੀਂ, ਲੁਧਿਆਣਾ ਭਰਿਆ ਪਿਆ, ਜਮਲਿਆਂ ਦਾ ਪਰਿਵਾਰ ਸੀਗਾ। ਹੋਰ ਕਿੰਨੇ ਬੰਦੇ, ਹਾਕਮ ਬਖਤਰੀ ਵਾਲਾ, ਕਿੰਨੇ ਹੀ ਬੰਦਿਆਂ ਦੇ ਮੈਂ ਨਾਂ ਲਿਖ ਸਕਦਾ। ਉਹਨਾਂ ਨੂੰ ਜਾਣਾ ਚਾਹੀਦਾ ਸੀ। ਜੇ ਉਹ ਕੌਣ ਕਰੋਨਾ ਦਾ ਕੋਈ ਪ੍ਰੋਬਲਮ ਸੀ, ਕਰੋਨਾ ਕੋਈ ਇਸੇ ਇੱਕ ਦਿਨ ਦਾ ਪ੍ਰੋਬਲਮ ਨਹੀਂ ਸੀ। ਨੱਕ ਬਨ ਕੇ ਜਾਓ, ਸੇਫਟੀ ਨਾਲ ਜਾਓ ਜੀ। ਬਲ ਗੱਲ ਇਹ ਵੀ ਸਿਰ ਖੜੀ ਦਾ ਖਾਲਸਾ ਜਿਵੇਂ ਆਪਾਂ ਕਹਿੰਦੇ ਸੀ, ਸਾਡੇ ਲੋਕ ਇੰਨੇ ਕੀ ਹੈ। ਪਰ ਜਿਹੜੀ ਗੱਲ ਦੇਵ ਹੈ, ਦੇਵ ਵਰਗਾ ਬੀਬਾ ਬੰਦਾ ਨਹੀਂ। ਮੈਂ ਰਾਜਕਰਨ ਉਹਨਾਂ ਨੂੰ 7 ਵਾਰੀ ਮਿਲਿਆ। ਠੀਕ ਹੈ ਜੀ। 2009 ਦੇ ਵਿੱਚ ਪਹਿਲੀ ਵਾਰ ਮੈਂ ਇੰਟਰਵਿਊ ਕੀਤੀ ਸੀ 13 ਬੰਦਿਆਂ ਦੀ। ਉਹਦੇ 'ਚ ਇੰਦਰਜੀਤ ਹਸਨਪੁਰੀ ਸੀ, ਦੇਵ ਤਰੀਕਿਆਂ ਵਾਲਾ, ਕਰਨੈਲ ਗਿੱਲ, ਚਤਰ ਸਿੰਘ ਪਰਵਾਨਾ ਹੁਣੀ, ਹਾਕਮ ਬਖਤਰੀ ਹੁਣੀ, ਸਨਮੁਖ ਸਿੰਘ ਆਜ਼ਾਦ ਹੁਣੀ, ਇਹੋ ਜਿਹੀਆਂ 13 ਸ਼ਖਸੀਅਤਾਂ ਦੇ ਕੀਤਾ ਸੀ। ਉਦੋਂ ਮੇਰੀ ਪਹਿਲੀ ਵਾਰ ਮੁਲਾਕਾਤ ਉਹਨਾਂ ਦੇ ਨਾਲ ਹੋਈ ਆ। ਉਦੋਂ ਵੀ ਹੋਰ ਪਿੱਛੇ ਮੈਂ ਜਾਣਾ ਹੈ। ਜਦੋਂ ਮੈਂ ਛੋਟਾ ਹੁੰਦਾ ਸੀ, 4ਵੀਂ-5ਵੀਂ ਵਿੱਚ ਪੜ੍ਹਦਾ ਸੀ, ਤੇ ਇਹਨਾਂ ਦੇ ਗਾਣੇ ਜਦੋਂ ਪਿੰਡਾਂ ਚੱਲਣੇ ਤਾਂ ਮੈਨੂੰ ਸ਼ੌਂਕ ਸੀ ਪਹਿਲੇ ਦਿਨੋਂ। ਮੈਂ ਜਿਹੜੀ ਕਾਪੀ ਹੁੰਦੀ ਆਪਣੀ ਹੋਮਵਰਕ ਵਾਲੀ, ਉਹਦੇ ਤੇ ਜਦੋਂ ਪਿੰਡ ਲੱਗਣਾ ਤੇ ਗਾਣਾ ਸਾਰਾ ਲਿਖ ਲੈਣਾ, ਫਿਰ ਗਾਉਣਾ ਉਹ ਯਾਦ ਹੈ। ਤੇ ਮੈਨੂੰ ਦੇਵ ਤਰੀਕ ਵਾਲੇ ਮਿਲਣ ਨੂੰ ਬੜਾ ਜੀ ਕਰੇ। ਇਹਦੇ ਪਿੰਡ ਨਾਲ ਲਲ ਤੋਂ ਮੇਰੀ ਭੂਆ, ਤੇ ਮੈਂ ਉਦੋਂ 3-4 ਸੀ। ਬਾਪੂ ਜੀ ਨੂੰ ਮੈਂ ਕਿਹਾ ਜੀ ਆਪਾਂ ਲਲ ਤੋਂ ਚੱਲੇ, ਮੈਨੂੰ ਦੇਵ ਨੂੰ ਮਿਲਾ ਕੇ ਲਿਆਈ। ਤੇ ਜਦੋਂ ਉੱਥੇ ਜਾਵੜੇ ਵਿਆਹ 'ਚ, ਮੈਂ 2-3 ਵਾਰੀ ਬਾਪੂ ਨੂੰ ਕਿਹਾ ਹੁਣ ਬੱਚੇ ਦੀ ਕਿਹੜਾ ਸੁਣਦਾ, ਵਿਆਹ 'ਚ ਬਿਜੀ ਸੀ, ਮੈਨੂੰ ਮਿਲਾ ਕੇ ਨਾ ਲਿਆਏ। ਮੈਨੂੰ ਬੜਾ ਪਛਤਾਵਾ। ਉਦੋਂ ਬਾਅਦ ਮੈਂ ਜਦੋਂ ਗੱਭਰੂ ਹੋ ਗਿਆ, ਮੈਂ 에ਅਰਫੋਰਸ 'ਚ ਹਲਵਾਰੇ ਸੀ, ਤੇ ਭੂਆ ਨੂੰ ਮਿਲਣ ਗਿਆ। ਮੈਂ ਰਾਤ ਰਿਹਾ, ਤੇ ਭੂਆ ਦਾ ਮੁੰਡਾ ਮੈਨੂੰ ਅਗਲੇ ਦਿਨ ਛੱਡਣ ਆ ਰਿਹਾ ਸਕੂਟਰ ਤੇ, ਮੈਂ ਬੱਸ ਤੇ ਆਉਣਾ ਸੀਗਾ। ਠੀਕ ਹੈ। ਰਾਜ ਕੋਈ ਬੰਦਾ ਆਉਂਦਾ ਮਿਲਿਆ ਸਾਈਕਲ ਤੇ, ਉਹਦੇ ਕੋਲੇ ਖੜ ਗਿਆ, ਮੈਂ ਸਕੂਟਰ ਤੇ ਬੈਠਾ। ਦੋਨੇ ਗੱਲਾਂ ਬਾਤਾਂ, ਕਿਵੇਂ ਆ ਠੀਕ ਆ ਵਧੀਆ। ਹੋਰ ਕਿਤੇ ਗੇੜਾ ਹੀ ਨਹੀਂ ਮਾਰਿਆ, ਮਿਲਿਆ ਨਹੀਂ ਕਰਕੇ। ਤੇ ਜਦੋਂ ਤੁਰ ਪਿਆ ਸਕੂਟਰ ਲੈ ਕੇ, ਅੱਧਾ ਕਿਲੋਮੀਟਰ ਜਾਵੜਾ, ਕਹਿੰਦਾ ਮੈਨੂੰ ਮੇਰੇ ਭੂਆ ਦਾ ਮੁੰਡਾ ਕਹਿੰਦਾ ਪਤਾ ਕੌਣ ਸੀ? ਮੈਂ ਕਿਹਾ ਵੀ ਨਹੀਂ। ਕਹਿੰਦਾ ਦੇਵ ਤਰੀਕੇ ਵਾਲਾ ਸੀਗਾ। ਉਹ ਮੈਂ ਕਿਹਾ ਮੇਰੀ ਸਾਰੀ ਉਮਰ ਨਿਕਲ ਗਈ ਦੇਵ ਨੂੰ ਮਿਲਣ ਨੂੰ, ਹਨਾ। ਉਧਰੋਂ ਮੇਰਾ ਡਿਊਟੀ ਦਾ ਟਾਈਮ ਵੀ ਜਾਣਾ ਵੀ ਨਾ, ਤਾਂ ਉਧਰ ਜੋਗੇ ਤੇ ਨਾ ਉਧਰ ਜੋਗਾ। ਬਾਅਦ 'ਚ ਮੈਂ ਦੇਵ ਨੂੰ ਦੱਸੀ ਗੱਲ, ਕਹਿੰਦਾ ਹੁਣ ਕਹਿੰਦਾ ਸ਼ੇਰਾ ਹਰ ਰੋਜ਼ ਆਇਆ ਕਰ। 2009 ਤੋਂ ਲੈ ਕੇ ਤੇ 2018 ਤੱਕ ਜੀ ਹਰ ਸਾਲ ਜਦੋਂ ਮੈਂ ਜਾਣਾ, ਇੱਕ ਵਾਰੀ ਛੁੱਟੀ 'ਚ ਮੈਂ 3-3 4-4 ਗੇੜੇ ਮਾਰ ਦਿੰਦੇ। ਤੇ ਇੱਕ ਵਾਰੀ ਮੈਂ ਵਾਈਫ ਨੂੰ ਲੈ ਕੇ ਚਲਾ ਗਿਆ, ਤੇ ਇਹਦੇ ਵਾਸਤੇ ਮੈਂ ਘੜੀ ਲਈ ਵਾਈਫ ਨੂੰ ਮੈਂ ਕਿਹਾ ਤੇਰੇ ਕੋਲ ਕੋਈ ਜਰਸੀ ਜੁਰਸੀ ਪਈ ਬੀਬੀ ਲਈ, ਸਵੈਟਰ? ਉਹ ਕਹਿੰਦੀ ਹੈਗੀ ਆ। ਅਸੀਂ ਦੋਨੇ ਜਾਣੇ, ਉਹਨਾਂ ਨੂੰ ਜਰਸੀ ਦੇ ਦਿੰਦੀ, ਇਹਨਾਂ ਨੂੰ ਘੜੀ ਦੇਤੀ। ਜਦੋਂ ਮੈਂ ਜਾਣਾ ਉਦੋਂ ਲਿਆਉਣੀ ਕੱਢ, ਤਾਰ ਮੈਂ ਲਿਆਉਣਾ ਕੱਢ। ਕਹਿੰਦਾ ਪਈ ਨਾ ਉਸੇ ਤਰ੍ਹਾਂ। ਮੈਂ ਜਦੋਂ ਬੰਨਣੀ ਨਹੀਂ ਪਈ ਹੈ। ਇੰਨਾ ਮੇਰਾ ਪਿਆਰ ਕਰਦਾ ਸੀ। ਬਾਅਦ ਦੇ ਵਿੱਚ ਤਾਂ ਨਾਮ ਲੱਗ ਗਿਆ ਸੀ। ਤੇ ਹੁਣ ਅਖੀਰਲੇ ਟਾਈਮ ਤੇ ਬੀਬੀ ਦਾ ਅਫਸੋਸ ਕੀਤਾ। ਮੈਂ ਆਰਟੀਕਲ ਵੀ ਲਿਖਿਆ ਸੀ, ਤੁਰ ਗਈ ਜੇ ਪੀਤੋ ਤੈਨੂੰ ਦੇਵ ਲੈਣ ਆਉਣਾ ਨਾ, ਹੁਣ ਤੂੰ ਚਲੀ ਗਈ, ਹੁਣ ਕਿਹਦੇ ਦੇਵ ਨੇ ਆਉਣਾ। ਉਹਨਾਂ ਦਾ ਨਾਮ ਪ੍ਰੀਤਮ ਕੌਰ ਸੀ ਬੀਬੀ ਦਾ ਨਾ। ਠੀਕ ਹੈ ਜੀ। ਤਵਿਆਂ ਦੇ ਵਿੱਚ ਉਹ ਪੀਤੋ ਦਾ ਕਹਿ ਰਹੀ, ਤੁਰ ਗਈ ਜੇ ਪੀਤੋ ਤੈਨੂੰ ਦੇਵ ਲੈਣ ਆਉਣਾ ਨਾ, ਸਾਡੇ ਬਿਨਾਂ ਤੈਨੂੰ ਕਿਸੇ ਗੱਡੀ 'ਚ ਬਹਾਉਣਾ ਨਾ, ਸਾਡਾ ਨਹੀਂ ਲਿਹਾਜੀ ਮੁੰਡਾ ਬਾਬੂ ਲੱਗਾ ਰੇਲ ਦਾ, ਝੂਠ ਦੱਸ ਗਿਆ ਨਹੀਂ ਤੈਨੂੰ ਤਾਇਆ ਗਰਮੇਲ ਦਾ। ਉਹ ਦੇਵ ਹੁਣਾਂ ਦੇ ਲਿਖੇ ਹੋਏ ਸੀ। ਬਹੁਤ ਵਧੀਆ, ਬਹੁਤ ਤੁਸੀਂ ਉਮਦਾ ਜਾਣਕਾਰੀ ਜਿਹੜੀ ਦੇਵ ਤਰੀਕੇ ਵਾਲਿਆਂ ਦੇ ਪ੍ਰਤੀ ਜਿਹੜੀ ਉਹ ਤੁਸੀਂ ਦੱਸੀ ਆ। ਸੋ ਪੰਜਾਬੀ ਰੇਡੀਓ USA ਦੇ ਉੱਤੇ ਵੀ ਅਕਸਰ ਇਹਨਾਂ ਦੇ ਲਿਖੇ ਹੋਏ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਦੇ ਰਹਿੰਦੇ ਆ।
ਤੇ ਇਹਨਾਂ ਦੇ ਜਿਹੜੇ ਗੀਤਾਂ ਦਾ ਵਿਸ਼ੇਸ਼ ਪ੍ਰੋਗਰਾਮ ਵੀ ਜਗਤਾਰ ਗਿੱਲ ਹੁਣਾਂ ਦੇ ਦੁਆਰਾ ਉਸ ਨੂੰ ਪੇਸ਼ ਕੀਤਾ ਜਾਊਗਾ ਪੰਜਾਬੀ ਰੇਡੀਓ USA ਦੇ ਉੱਤੇ। ਸੋ ਜਗਤਾਰ ਗਿੱਲ ਜੀ, ਰਾਜਕਰ ਜੀ, ਸਮਾਪਤੀ ਤੋਂ ਪਹਿਲਾਂ ਆਪਣੇ ਆਂਗਵਾਈ ਦੇ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦੇ ਹਨਾ, ਉਹ ਕਰਮਜੀਤ ਧੁਰੀ ਦਾ ਇਹਨਾਂ ਦੇ ਗਾਇਆ ਹੋਇਆ ਹਨਾ। ਤੇ ਕਰਮਜੀਤ ਧੁਰੀ ਨੂੰ 2 ਗੀਤ ਹੋਰ ਬਹੁਤ ਤਕੜੇ ਨਿੰਦਰ ਬੀਬਾ ਨਾਲ ਕੀਤੇ। ਆਪਾਂ ਥੋੜੀ ਸਮਾਪਤੀ ਕਰਦੇ ਜਲਦੀ। ਜੀ ਜੀ। ਨਿੰਦਰ ਬੀਬਾ ਆਪ ਤੋਂ ਤਕੜੇ ਬੰਦੇ ਨਾਲ ਗਾਉਂਦੀ ਨਹੀਂ ਸੀ, ਉਹਦੀ ਇੱਕ ਸਿਫਤ ਸੀ ਵੀ ਉਹਦੀ ਹੇਕ ਉੱਪਰ ਸੀ, ਉਹ ਆਪ ਤੋਂ ਨੀਵੇਂ ਬੰਦੇ ਨੇ ਗਾ ਕੇ ਰਾਜੀ ਸੀ, ਕਿਉਂਕਿ ਉਹ ਚਾਹੁੰਦੀ ਸੀ ਕਿ ਰਿਕਾਰਡ 'ਚ ਮੇਰੀ ਉੱਪਰ ਹੋਣੀ ਚਾਹੀਦੀ ਹੈ। ਕਰਮਜੀਤ ਧੁਰੀ ਨੇ ਧੁਰੀ ਨੂੰ ਤੇ 2 ਗਾਣੇ ਲਿਖ ਕੇ ਦਿੱਤੇ, ਨੀ ਉੱਠ ਕੇ ਨੱਚ ਪਤਰੋ, ਮੈਂ ਜੀਜਾ ਤੂੰ ਸਾਲੇ ਨੇ ਲਹਿੰਗੇ ਤੇਰੇ ਨੂੰ ਧੌਣਕ ਲਵਾ ਦੂੰ ਕਾਲੀ, ਤੇਰੇ ਆਖੇ ਨਹੀਂ ਲੱਚਣਾ, ਤੇਰੀ ਮੈਂ ਨਾ ਚੰਦਰਿਆ ਸਾਲੀ ਵੇ, ਤੂੰ ਨਾ ਮੇਰਾ ਜੀਜਾ ਲੱਗਦਾ, ਐਵੇਂ ਗੱਲ ਨਾ ਕਰੀ ਤੂੰ ਬਾਹਲੀ। ਉਹਦੇ ਵਿੱਚ ਹੇਕਾਂ ਲਾਈਆਂ 4 ਟੱਪਿਆਂ ਦੇ ਵਿੱਚ 6 ਵਾਰੀ ਹੇਕਾਂ ਲਾਈਆਂ, ਮੁੱਢ 'ਚ ਹਰੇਕ ਟੱਪੇ ਦੇ ਮੁੱਢ 'ਚ ਧੂਰੀ ਨੇ ਵੀ ਤੇ ਨਿੰਦਰ ਬੀਬਾ ਨੇ ਵੀ। ਅੱਛਾ ਜੀ। ਤੇ ਉਹ ਕੀਤਾ ਜਦੋਂ ਇਹੋ ਜਿਹਾ ਚੱਲਿਆ ਉਹਨੇ ਬੱਲੇ ਬੱਲੇ ਕਰਾਤੀ ਹੈ ਨਾ। ਤੇ ਦੂਜੇ ਕੇ ਪਾਸੇ ਅਸੀਂ ਉੱਠ ਨੀ ਕੁੜੀਏ ਜਾ ਨੀ ਕੁੜੀਏ ਜਾਇਆ 4 ਚਫੇਰੇ ਨੀ, ਅੱਖ ਨਾਲ ਗੱਲ ਕਰ ਗਈ ਬੁੱਲ ਦਿਸੇ ਨਾ ਫਰਕ ਦੇ ਤੇਰੇ। ਉਹ ਗੀਤ ਆਏ ਮਾਰਕੀਟ ਦੇ ਵਿੱਚ ਬਹੁਤ ਸੋਹਣੇ, ਲੇਕਿਨ ਉਹ 2 ਗੀਤ ਹੀ ਰਹਿ ਗਏ। ਉਦੋਂ ਬਾਅਦ ਨਿੰਦਰ ਬੀਬਾ ਨੇ ਕਰਮਜੀਤ ਧੁਰੀ ਨਾਲ ਰਿਕਾਰਡ ਨਹੀਂ ਕਰਾਇਆ। ਉਹ ਕਹਿੰਦੇ ਵੀ ਨਹੀਂ, ਫਿਰ ਆਪਣੇ ਤੋਤੇ ਵਾਲਿਆਂ ਦੇ ਨਾਲ ਕਹਿੰਦੇ ਨਹੀਂ ਸੀਗਾ ਪੱਤਰ ਧੁਰੀ ਨੇ ਬਹੁਤ ਗੀਤ ਕਰਾਏ ਆ ਜੀ। ਆਪਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਆਉਣ ਵਾਲਾ ਫਰਵਰੀ ਦਾ ਮਹੀਨਾ 4-5 ਪ੍ਰੋਗਰਾਮ ਸਾਰੇ ਦੇਵ ਤਰੀਕਾਂ ਵਾਲੇ ਦੀ ਕਲਮ ਤੋਂ ਅਲੱਗ-ਅਲੱਗ ਗਾਇਕਾਂ ਦੀ, ਜਿਨ੍ਹਾਂ 'ਚ ਲਿਖਸ ਆਪਾਂ ਕਰਨੈਲ ਗਿੱਲ, ਰਮੇਸ਼ ਰੰਗੀਲਾ, ਸੁਰਿੰਦਰ ਕੌਰ, ਨਰਿੰਦਰ ਬੀਬਾ ਹੋਰੀ, ਜਿੰਨੇ ਵੀ ਮੇਰੇ ਕੋਲੇ ਬਹੁਤ ਭੰਡਾਰਾ ਪਿਆ, ਉਹ ਸਾਰਾ ਆਪਾਂ ਇਹਨਾਂ ਦੇ ਕਰਾਂਗੇ। ਤੇ ਇਸ ਕਰਕੇ ਇੱਕ ਕਲਾਕਾਰ ਦਾ ਨਹੀਂ ਹੋਊ, ਅਲੱਗ-ਅਲੱਗ ਕਲਾਕਾਰ ਹੋਣਗੇ, ਲੇਕਿਨ ਕਲਮ ਦੇਵ ਦੀ ਹੋਊਗੀ। ਤੇ ਕਲੀਆਂ ਨੂੰ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਦੇਵਗਾ। ਕੁਛ ਇੱਕ ਸ਼ਿੰਦੇ ਦੀਆਂ ਕਲੀਆਂ ਵੀ ਆਪਾਂ ਲੈ ਕੇ ਆਵਾਂ, ਮਾਨਕ ਦੀਆਂ ਤਾਂ ਆਪਾਂ ਵੀ ਬਹੁਤ ਲਾਤੀਆਂ, ਬਹੁਤ ਸਾਰੇ ਹੀ ਸੁਣਦੇ ਵੀ ਆ। ਸ਼ਿੰਦਾ ਦੀ ਬਲਬੀਰੋ ਭਾਬੀ, ਉਹ ਹੀ ਆਪਾਂ ਸਾਰੀਆਂ ਲਾਵਾਂਗੇ। ਸੋ ਨਵੀਆਂ ਚੀਜ਼ਾਂ, ਪੁਰਾਣੇ ਗੀਤ ਜਿਨ੍ਹਾਂ ਨੂੰ ਆਪਾਂ ਭੁੱਲਦੇ ਜਾ ਰਹੇ, ਵਿਸਰਦੇ ਜਾ ਰਹੇ ਹਾਂ। ਬਹੁਤ ਸਾਰਾ ਆਪਣੇ ਜਿਹੜੇ ਸੁਣਨ ਵਾਲੇ, ਦੇਖਣ ਵਾਲੇ ਅਜਿਹੇ ਗੀਤਾਂ ਨੂੰ ਪਸੰਦ ਕਰਦੇ ਆ, ਇੱਥੋਂ ਤੱਕ ਕਿ ਨੌਜਵਾਨ ਵੀ ਇਹ ਲਾਈਕ ਕਰਦੇ ਆ, ਪਸੰਦ ਕਰਦੇ ਆ। ਬੜਾ ਕੁਝ ਨਵਾਂ ਦੇਖਣ ਨੂੰ, ਸੁਣਨ ਨੂੰ ਮਿਲਦਾ। ਕਲੀਆਂ ਨੂੰ ਮੁੰਡੇ ਨਵੇਂ ਵੀ ਬਹੁਤ ਪਸੰਦ ਕਰਦੇ ਆ ਨਾ, ਪੁਰਾਣਾ ਤੇ ਚਲੋ। ਇੱਥੋਂ ਤੱਕ ਕਿ ਜਗਤਾਰ ਜੀ ਗਾ ਵੀ ਰਹੇ ਨੇ, ਹੁਣ ਉਹ ਗਾ ਵੀ ਰਹੇ, ਉਹ ਕਵਰ ਸੌਂਗ ਕਰਕੇ ਗਾਉਂਦੇ ਆ, ਕੋਈ ਉਹਦੇ ਵਿੱਚੋਂ ਕੁਝ ਲਾਈਨਾਂ ਲੈ ਕੇ ਗਾਉਣ ਲੱਗ ਜਾਂਦੇ ਆ। ਸੋ ਬਹੁਤ ਵਧੀਆ। ਸੋ ਬਹੁਤ ਅਜਿਹੀ ਜਿਹੜੀ ਦੇਣ ਆ ਦੇ ਤਰੀਕੇ ਵਾਲਿਆਂ ਨੇ, ਜਿਹੜੀ ਪੰਜਾਬੀ ਜਗਤ ਨੂੰ ਜਿਹੜੀ ਉਹ ਦਿੱਤੀ ਆ, ਗਾਇਕੀ ਨੂੰ ਜਿਹੜੀ ਉਹ ਦਿੱਤੀ ਆ, ਉਹ ਕਦਿਆਂ ਵੀ ਪੂਰੀ ਹੋਣ ਵਾਲੀ ਨਹੀਂ ਆ। ਆਪਾਂ ਇਹੀ ਅਰਦਾਸ ਕਰਦੇ ਹਾਂ ਵੀ ਸਾਰੀ ਉਮਰ ਇੱਦਾਂ ਹੀ, ਜਿੰਨਾ ਚਿਰ ਵੀ ਆਪਾਂ ਹੈਗੇ, ਜਿੰਨਾ ਚਿਰ ਵੀ ਪੰਜਾਬੀ ਗੀਤ ਸੰਗੀਤ ਹੈਗਾ ਆ, ਉਹ ਇੱਦਾਂ ਹੀ ਇਹਨਾਂ ਦੇ ਜਿਹੜੇ ਗੀਤ ਆ ਉਹ ਵੱਜਦੇ ਰਹਿਣ। ਇਹਨਾਂ ਦੀ ਕਲਮ ਨੂੰ ਆਪਾਂ ਸਲਾਮ ਕਰਦੇ। ਬੇਸ਼ੱਕ ਦੇਵ ਸਾਡੇ ਵਿੱਚ ਫਿਜ਼ੀਕਲੀ ਨਹੀਂ ਹੈਗੇ ਆ, ਲੇਕਿਨ ਆਪਣੇ ਰਚਨਾਵਾਂ ਦੇ ਕਰਕੇ ਉਹ ਸਾਰੀ ਉਮਰ, ਆਉਣ ਵਾਲੀਆਂ ਪੀੜ੍ਹੀਆਂ ਇਹ ਕਲੀਆਂ ਚੇਂਜ ਹੋ ਕੇ ਆਉਣਗੀਆਂ। ਹੁਣ ਆਉਣ ਵਾਲੇ ਮੁੰਡੇ ਜਿਸ ਤਰ੍ਹਾਂ ਮਨਮੋਹਨ ਵਾਰਸ ਹੈ, ਹਰਭਜਨ ਮਾਨ ਹੋਣੀ ਹੈ, ਉਹ ਨਵੇਂ ਸੰਗੀਤ ਦੇ ਵਿੱਚ ਉਹੀ ਕਲੀਆਂ ਨੂੰ ਅੱਗੇ ਲੈ ਕੇ ਆ ਰਿਹਾ। ਕੋਈ ਦੇਵ ਤੇ ਮਾਨਕ ਨਹੀਂ ਬਣ ਸਕਦਾ। ਇਹ ਤੋਂ ਪਹਿਲਾਂ ਵੀ ਰਟੈਂਡੇ ਹੁਣਾਂ ਨੇ ਵੀ ਗਾਏ ਆ, ਅਮਰ ਸਿੰਘ ਸ਼ੌਂਕੀ ਹੁਣਾਂ ਨੇ ਵੀ ਗਾਏ ਆ। ਆਉਣ ਵਾਲੇ ਮੁੰਡੇ ਹੋਰ ਵੀ ਬਹੁਤ ਗਾਉਣਗੇ, ਹੋਰ ਬਹੁਤ ਮੁੰਡੇ ਲਿਖਣਗੇ। ਉਹ ਆਉਣ ਵਾਲੀ ਪੀੜ੍ਹੀ ਉਹਦਾ ਆਨੰਦ ਮਾਣੂ। ਇਹ ਚੀਜ਼ ਨੇ ਕੰਟੀਨਿਊ ਚੱਲਦੇ ਰਹਿਣ, ਲੇਕਿਨ ਇਹਨਾਂ ਨੂੰ ਜ਼ਰੂਰ ਯਾਦ ਕੀਤਾ ਜਾਊਗਾ। ਸੋ ਜਗਤਾਰ ਗਿੱਲ ਜੀ, ਬਹੁਤ ਧੰਨਵਾਦ। ਬਹੁਤ ਹੀ ਵਧੀਆ ਜਾਣਕਾਰੀ ਤੁਸੀਂ ਦੇਵ ਤਰੀਕੇ ਵਾਲਿਆਂ ਦੇ ਬਾਰੇ ਜਿਹੜੀ ਉਹ ਸਾਨੂੰ ਤੁਸੀਂ ਦਿੱਤੀ ਆ, ਉਹਨਾਂ ਦੇ ਜੀਵਨ ਦੀ, ਉਹਨਾਂ ਦੀ ਇਸ ਪੂਰੇ ਸਫ਼ਰ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਸੀਂ ਪੰਜਾਬੀ ਰੇਡੀਓ USA ਵੱਲੋਂ ਤੁਹਾਡਾ ਬਹੁਤ ਧੰਨਵਾਦ। ਲੇਕਿਨ ਉਹਨਾਂ ਬਾਰੇ ਤਾਂ ਬਹੁਤ ਲੰਬੀ ਗੱਲ ਕੀਤੀ ਸੀ, ਤੇ ਆਉਣ ਵਾਲੇ ਟਾਈਮ 'ਚ ਆਪਾਂ ਫਿਰ ਸਰੋਤਾਂ ਨਾਲ ਪ੍ਰੋਗਰਾਮਾਂ ਦੇ ਜ਼ਰੀਏ ਜਿਹੜੇ ਉਹ ਆਪਾਂ ਪੇਸ਼ ਕਰਦੇ ਰਹਿਣਗੇ। ਜਗਤਾਰ ਗਿੱਲ ਜੀ, ਹੋਰ ਬਹੁਤ ਸਾਰੀਆਂ ਗੱਲਾਂ ਇਸ ਦੇ ਵਿੱਚ। ਬਹੁਤ ਧੰਨਵਾਦ। ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ